USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 14 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ 722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਵੀ ਤੁਸੀਂ ਇਹਨਾਂ ਦੇ ਕੋਲ ਮਦਦ ਲੈ ਸਕਦੇ ਹੋ। ਕਾਲ 4082722500। ਹੋਮ ਇੰਸ਼ੋਰੈਂਸ ਵੱਧ ਚੁੱਕੀ ਹੈ। ਨਵਾਂ ਕੋਟ ਲੈਣਾ ਚਾਹੁੰਦੇ ਹੋ, ਉਸ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਹੋਮ ਇੰਸ਼ੋਰੈਂਸ ਦੀਆਂ ਟੌਪ ਰੇਟਡ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਕਾਲ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਨਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਲਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 530-751-7605। ਤੇ ਊਡਾ ਡੈਟ ਰਿਲੀਫ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਾਉਣਾ ਆ ਤਾਂ ਕਾਲ ਕਰੋ ਊੜਾ ਦੇ ਨਿਰਮਲ ਮਾਨ ਹੁਣਾਂ ਨੂੰ 888-888-9914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਇਸ ਟਾਈਮ ਜੰਗ ਚੱਲ ਰਹੀ ਆ, ਰਸ਼ੀਆ ਵਾਲਿਆਂ ਨੇ ਸੈਕਿੰਡ ਕਹਿੰਦੇ ਸਭ ਤੋਂ ਵੱਡੀ ਜਿਹੜੀ ਇਨਵੇਜ਼ਨ ਆ, ਐਂਟਰੀ ਆ, ਉਹ ਯੂਕਰੇਨ ਦੇ ਵਿੱਚ ਕੀਤੀ ਆ। ਖਾਰਕਿਵ ਵਾਲਾ ਜੋ ਰੀਜਨ ਹੈਗਾ, ਖਾਸ ਕਰਕੇ ਹਜ਼ਾਰਾਂ ਦੇ ਕਰੀਬ ਜੋ ਬਾਰਡਰ ਟਾਊਨ ਹੈਗਾ ਰਸ਼ੀਆ ਦਾ, ਉੱਥੋਂ ਲੋਕ ਭੱਜ ਗਏ ਹੈਗੇ ਆ। ਲਗਾਤਾਰ ਕਹਿੰਦੇ ਵੀ ਬੰਬਾਰਡਮੈਂਟ ਉੱਥੇ ਹੋ ਰਹੀ ਹੈਗੀ ਆ। 6000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਬੋਵਚੈਂਸਕ ਨਾਮ ਦਾ ਇਹ ਜਿਹੜਾ ਟਾਊਨ ਆ, ਸਿਰਫ 5 ਮੀਲ ਦੂਰ ਰਸ਼ੀਆ ਦੇ ਬਾਰਡਰ ਤੋਂ ਹੈਗਾ ਆ। ਤੇ ਰਸ਼ੀਆ ਦੇ ਗਲਾਈਡ ਬੋਮਸ, ਜਿਨ੍ਹਾਂ 'ਚ ਅੱਧੇ ਟਨ ਦੇ ਹੈਗੇ ਆ, ਉਹ ਲਗਾਤਾਰ ਉੱਥੇ ਬੰਬਾਰਡ ਕੀਤੇ ਗਏ ਆ। ਡਰੋਨਸ ਦੇ ਨਾਲ ਹਮਲੇ ਕੀਤੇ ਗਏ ਹੈਗੇ ਆ। ਬਜ਼ੁਰਗ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਆ। 17,000 ਦੇ ਕਰੀਬ ਪਾਪੂਲੇਸ਼ਨ ਸੀ ਇਸ ਟਾਊਨ ਦੀ, ਜਿੱਥੋਂ ਹੁਣ ਕੋਈ ਵੀ ਬੰਦਾ ਜਿਹੜਾ ਆ ਉਸ ਟਾਊਨ ਦੇ ਵਿੱਚ ਨਹੀਂ ਹੈਗਾ। ਸੋ ਰਸ਼ੀਆ ਵਾਲਿਆਂ ਨੇ ਇੱਕ ਵਾਰ ਬਹੁਤ ਤੇਜ਼ੀ ਦੇ ਨਾਲ ਦੁਬਾਰਾ ਕੀ ਫਿਰ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਤੇ ਦੂਸਰੇ ਪਾਸੇ ਟੋਨੀ ਬਲਿੰਕਨ ਹੁਣੀ, ਜੋ ਸਾਡੇ ਸੈਕਟਰੀ ਆਫ ਸਟੇਟ ਆ, ਉਹ ਕੱਲ ਕੀਵ ਜਿਹੜੀ ਉੱਥੇ ਯੂਕਰੇਨ ਦੀ ਰਾਜਧਾਨੀ ਆ, ਉੱਥੇ ਪਹੁੰਚੇ ਤੇ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੂੰ ਮਿਲੇ ਹੈਗੇ ਆ। US ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੁਣਾਂ ਦੀ ਇਹ ਸਰਪ੍ਰਾਈਜ਼ ਵਿਜ਼ਿਟ ਸੀਗੀ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਯੂਕਰੇਨ ਦੇ ਨਾਲ ਹੈਗਾ ਆ। ਅੱਜ ਉਹ US ਦੇ ਹੋਰ ਜਿਹੜੇ ਡਿਪਲੋਮੇਟਸ ਆ, ਉਹਨਾਂ ਦੇ ਨਾਲ ਇੱਕ ਸਪੀਚ ਵੀ ਦੇਣਗੇ। ਕੀ ਕੁਝ ਉੱਥੇ ਵਾਪਰਿਆ, ਕਿੱਦਾਂ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਫਾਈਨੈਂਸ਼ੀਅਲੀ ਸਪੋਰਟ ਕਰ ਰਹੀ ਹੈਗੀ ਆ। ਸੋ ਨਾਰਥ ਈਸਟਰਨ ਯੂਕਰੇਨ ਦੇ ਵਿੱਚ ਐਡਵਾਂਸ ਕਰ ਰਿਹਾ ਹੈਗਾ ਯੂਕਰੇਨ। ਮਾਸਕੋ ਜਿਹੜਾ ਆ, ਉਹ ਦੂਸਰੀ ਸਾਈਡ ਦੇ ਉੱਤੇ ਉਹਨਾਂ ਨੇ ਬੰਬਾਰਡਮੈਂਟ ਲਗਾਤਾਰ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈਗੀ ਆ। ਤੇ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਪਿਛਲੇ ਦਿਨਾਂ ਦੇ ਵਿੱਚ $95 ਬਿਲੀਅਨ ਦਾ ਜਿਹੜਾ ਫੋਰਨ ਏਡ ਪੈਕੇਜ ਆ, ਉਹ ਸਾਈਨ ਕੀਤਾ ਸੀ, ਜਿਹਦੇ ਵਿੱਚ $61 ਬਿਲੀਅਨ ਯੂਕਰੇਨ ਨੂੰ ਜਾਣਾ ਸੀ। ਤੇ ਇਹ ਘੱਟੋ ਘੱਟ 6 ਮਹੀਨੇ ਦੀ ਸਮੇਂ ਤੋਂ ਚੱਲ ਰਹੀ ਸੀ। ਸੋ ਅਮਰੀਕਾ ਨੇ ਪੂਰਾ ਸਾਥ ਦਿੱਤਾ ਹੈਗਾ ਯੂਕਰੇਨ ਦਾ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਫਿਊਚਰ 'ਚ ਦੇ ਵੀ ਰਹੇ ਆ। ਇਸੇ ਕਰਕੇ ਟੋਨੀ ਬਲਿੰਕਨ ਹੁਣੀ ਉੱਥੇ ਪਹੁੰਚੇ ਆ
ਤੇ ਦੂਸਰੇ ਪਾਸੇ ਰਸ਼ੀਆ ਵਾਲੇ ਵੀ ਜਿਹੜੇ ਆ ਉਹ ਲਗਾਤਾਰ ਬੰਬਾਰਡਮੈਂਟ ਜਿਹੜੀ ਆ ਉਹ ਵਧਾ ਰਹੇ ਹੈਗੇ। ਜੀ ਬਿਲਕੁਲ। ਸੋ ਹਾਲਾਤ 2 ਸਾਲਾਂ ਬਾਅਦ ਵੀ ਆਉਂਦੇ ਜਿਉਂਦੇ ਤਿਉਂ ਹੀ ਜਿਹੜੇ ਕਹਿ ਸਕਦੇ ਆ ਵੀ ਬਣੇ ਪਏ ਆ। ਬਹੁਤੇ ਲੋਕਾਂ ਦੇ ਹਸ਼ਰ ਜਿਹੜੇ ਆ, ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਆ ਜਿੱਥੇ ਜ਼ਿਆਦਾ ਗੋਲੀਬਾਰੀ ਤੇ ਹਮਲੇ ਹੋ ਰਹੇ ਆ, ਉੱਥੇ ਮਾੜੇ ਹੀ ਚੱਲ ਰਹੇ ਆ। ਇਹ ਇਲਾਕਾ ਇਸ ਵਾਰ ਥੋੜਾ ਜਿਹਾ ਡਿਫਰੈਂਟ ਥਾਂ ਦੇ ਉੱਤੇ ਇਹਨਾਂ ਨੇ ਵੋਫਚੈਂਕਸ ਕਰਕੇ ਜਿਹੜਾ ਆ ਉੱਥੇ ਹੋਇਆ। ਇਹ ਉੱਤਰੀ ਯੂਕਰੇਨ ਦਾ ਹਿੱਸਾ ਜਿਹੜਾ ਇਹ ਪੈ ਜਾਂਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਜ਼ਰਾਈਲ ਦੀ ਪੁਲਿਸ ਕਹਿ ਰਹੀ ਆ ਵੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ। ਗਾਜ਼ਾ ਦੇ ਵਿੱਚ ਰਾਹਤ ਸਮੱਗਰੀ ਦੇ ਨਾਲ ਭਰੇ ਹੋਏ ਜਿਹੜੇ ਟਰੱਕ ਆ, ਉਹਨਾਂ ਨੂੰ ਕਾਫੀ ਜ਼ਿਆਦਾ ਰੈਂਸੈਕ ਕਰ ਦਿੱਤਾ ਗਿਆ, ਯਾਨੀ ਕਿ ਵਿੱਚੋਂ ਸਮਾਨ ਕੱਢ ਕੇ ਜਿਹੜਾ ਉਹ ਸੁੱਟਿਆ ਗਿਆ ਹੈਗਾ ਆ। ਸੋ ਇਹ ਹਿਊਮੈਨਿਟੇਰੀਅਨ ਜਿਹੜੀ ਰਾਸ਼ੀ ਆ, ਰਾਹਤ ਸਮੱਗਰੀ ਆ, ਇਹ ਜਾ ਰਹੀ ਸੀਗੀ ਗਾਜ਼ਾ ਵੱਲ ਨੂੰ। ਕਹਿੰਦੇ ਵੀ ਜਿਹੜੇ ਰਾਈਟ ਵਿੰਗ ਐਕਟਿਵਿਸਟ ਆ, ਉਹਨਾਂ ਨੇ ਇਹਨਾਂ ਟਰੱਕਾਂ ਨੂੰ ਰੋਕਿਆ ਤੇ ਵਿੱਚੋਂ ਜਿਹੜਾ ਸਮਾਨ ਆ, ਰਾਸ਼ਨ ਪਾਣੀ ਆ, ਉਹ ਬਾਹਰ ਜਿਹੜਾ ਉਹ ਖੰਡਾ ਦਿੱਤਾ ਆ। ਸੋ ਇਸ ਹਮਲੇ ਦੀ ਨਿੰਦਾ ਜਿਹੜੀ ਆ ਵਾਸ਼ਿੰਗਟਨ ਦੇ ਦੁਆਰਾ, ਅਮਰੀਕਾ ਦੁਆਰਾ ਕੀਤੀ ਗਈ ਹੈ। ਕਹਿੰਦੇ ਵੀ ਇਸ ਹਮਲੇ ਦੇ ਵਿੱਚ ਉੱਥੇ ਦੇ ਨੌਜਵਾਨ ਜਿਹੜੇ ਮੁੰਡੇ ਤੇ ਟੀਨੇਜਰਸ ਉਹ ਸ਼ਾਮਲ ਸੀਗੇ। ਜਾਰਡਨ ਤੋਂ ਇਹ ਜਿਹੜਾ ਕੌਨਵਾਏ ਰਾਹਤ ਸਮੱਗਰੀ ਦੇ ਨਾਲ ਭਰੀ ਹੋਈ ਜਿਹੜੀ ਰਾਸ਼ੀ ਵਾਲੇ ਟਰੱਕ ਆ, ਉਹ ਉੱਧਰ ਆ ਰਹੇ ਸੀਗੇ। ਜਿੱਦਾਂ ਹੀ ਵੈਸਟ ਬੈਂਕ, ਆਕੂਪਾਈਡ ਵੈਸਟ ਬੈਂਕ ਦੇ ਵਿੱਚ ਉਹ ਪਹੁੰਚੇ ਆ, ਤਾਂ ਉੱਥੇ ਇਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਆ। ਗਾਜ਼ਾ ਦੇ ਵਿੱਚ ਆਲਰੇਡੀ ਰਾਹਤ ਸਮੱਗਰੀ ਘੱਟ ਪਹੁੰਚ ਰਹੀ ਆ। ਲਗਾਤਾਰ ਜਿਹੜੀਆਂ ਉੱਥੇ ਮੌਤਾਂ ਦਾ ਸਿਲਸਿਲਾ ਜਾਰੀ ਆ। ਰਾਸ਼ਨ ਪਾਣੀ ਤੇ ਜਿਹੜੀ ਦਵਾਈ ਆ, ਉਹ ਸਮੱਗਰੀ ਪਹੁੰਚਾਉਣੀ ਕਾਫੀ ਅਹਿਮ ਆ। UN ਨੇ ਤੇ ਹੋਰ ਹਿਊਮੈਨਿਟੇਰੀਅਨ ਬਹੁਤ ਸਾਰੀਆਂ ਸੰਸਥਾਵਾਂ ਨੇ ਕਈ ਵਾਰ ਇਹ ਕਹਿ ਦਿੱਤਾ ਆ ਵੀ ਬਹੁਤ ਜ਼ਿਆਦਾ ਡਿਜ਼ਾਸਟਰ ਉੱਥੇ ਆ ਚੁੱਕਾ ਆ, ਹਾਲਾਤ ਮਾੜੇ ਆ ਤੇ ਹਿਊਮੈਨਿਟੇਰੀਅਨ ਕ੍ਰਾਈਸਿਸ ਚੱਲ ਰਿਹਾ ਆ, ਪਰ ਉਸ ਦੇ ਬਾਵਜੂਦ ਇਹ ਸਾਰਾ ਕੁਝ ਨਾਲ ਦੇ ਨਾਲ ਘਟ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਮਡੇਰਾ ਕੈਲੀਫੋਰਨੀਆ ਦੇ ਵਿੱਚ ਕੁਝ ਜਿਹੜੇ ਫਾਰਮ ਵਰਕਰਸ ਆ, ਖੇਤਾਂ ਦੇ ਵਿੱਚ ਕੰਮ ਕਰਨ ਵਾਲੇ, ਵੈਨ 'ਚ ਜਾ ਰਹੇ ਸੀ ਤੇ 6 ਤੋਂ ਵੱਧ ਉਹਨਾਂ ਦੀ ਮੌਤ ਹੋਈ ਸੀ। ਅੱਜ ਫਲੋਰੀਡਾ ਤੋਂ ਬਹੁਤ ਬੈਡ ਖਬਰ ਆ ਰਹੀ ਹੈ ਵੀ ਇੱਕ ਬੱਸ ਦੇ ਵਿੱਚ ਫਾਰਮ ਵਰਕਰਸ ਖੇਤਾਂ ਨੂੰ ਜਾ ਰਹੇ ਸੀ, ਜਿਹਦਾ ਐਕਸੀਡੈਂਟ ਹੋ ਗਿਆ, ਜਿਹਦੇ ਨਾਲ 8 ਜਾਣਿਆਂ ਦੀ ਮੌਤ ਹੋਈ ਆ ਤੇ 45 ਜਾਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹੈਗੇ ਆ। 2010 ਦੀ ਇੰਟਰਨੈਸ਼ਨਲ ਬੱਸ, ਜਿਹਦੇ ਵਿੱਚ 53 ਦੇ ਕਰੀਬ ਫਾਰਮ ਵਰਕਰ ਸੀਗੇ, ਤੇ ਇੱਕ 2001 ਦਾ ਫੋਰਡ ਰੇਂਜਰ ਸਾਈਡ ਸਵੈਪ ਕੀਤਾ ਸਵੇਰੇ ਅੱਜ ਤੜਕੇ 6:30 ਵਜੇ ਦੇ ਕਰੀਬ। ਫਲੋਰੀਡਾ ਦੇ ਹਾਈਵੇ ਪੈਟਰੋਲ ਨੇ ਦੱਸਿਆ ਆ ਤੇ ਉਹ ਤੋਂ ਬਾਅਦ ਜਿਹੜਾ ਬੱਸ ਦਾ ਐਕਸੀਡੈਂਟ ਹੋ ਗਿਆ ਤੇ 8 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈਗੀ ਆ। 8 ਜਾਣੇ ਹਜੇ ਬਹੁਤ ਕ੍ਰਿਟੀਕਲ ਹੈਗੇ ਆ ਤੇ ਟੋਟਲ 45 ਜਾਣੇ ਜੋ ਆ ਉਹ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਫਲੋਰੀਡਾ ਹਾਈਵੇ ਪੈਟਰੋਲ ਉਸ ਸਾਈਟ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਿਹਾ ਤੇ ਨਾਲ ਦੀ ਨਾਲ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੀ ਉਹਨਾਂ ਦੇ EMPLOYEE ਜਿਹੜੇ ਉੱਥੇ ਪਹੁੰਚੇ ਹੋਏ ਹੈਗੇ ਆ। ਵੈਸਟਬਾਊਂਡ ਲੇਨਸ ਹਾਈਵੇ 40 ਜੋ ਫਲੋਰੀਡਾ ਦੇ ਵਿੱਚ ਹੈਗਾ, ਉਹ ਕਹਿੰਦੇ ਵੀ ਅੱਜ ਸਾਰਾ ਦਿਨ ਹੀ ਕਲੋਜ਼ ਰਹੂਗਾ। ਮੇਰੀਅਨ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਹੈਗਾ ਤੇ ਮੋਟਰਿਸਟ ਨੂੰ ਉਹਨਾਂ ਨੇ ਇਹ ਕਿਹਾ ਹੈ ਵੀ ਆਲਟਰਨੇਟਿਵ ਰਾਊਟ ਜਿਹੜੇ ਆ ਉਹ ਤੁਹਾਨੂੰ ਲੈਣੇ ਚਾਹੀਦੇ ਹੈਗੇ। ਬਿਲਕੁਲ, ਮੇਰੀਅਨ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਵੀ ਇਤਲਾਹ ਦਿੱਤੀ, ਕਿਸੇ ਨੇ ਰਿਊਮਰ ਇਹ ਉਡਾ ਦਿੱਤਾ ਵੀ ਸਕੂਲ ਦੀ ਬੱਸ ਦੀ ਜਿਹੜਾ ਇਹ ਸੱਟ ਲੱਗੀ ਆ, ਇਹ ਐਕਸੀਡੈਂਟ ਹੋਇਆ ਆ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਕੂਲ ਵਾਲੀ ਬੱਸ ਨਹੀਂ ਸੀਗੀ। ਹਾਂ, ਫਾਰਮ ਵਰਕਰ ਜਿਹੜੀ ਉਹ ਸੀਗੀ। ਟਰੂਪਰ ਕਹਿੰਦੇ ਆ ਵੀ ਇਹਦੇ ਵਿੱਚ ਮਾਈਗ੍ਰੈਂਟ ਵਰਕਰ ਸੀਗੇ, ਜਿਹਨੇ ਕਿ ਹਦਵਾਣੀ ਦੇ ਇੱਕ ਫਾਰਮ ਵਾਟਰਮੈਲਨ ਫਾਰਮ ਦੇ ਉੱਤੇ ਜਾਣਾ ਸੀਗਾ ਤੇ ਉਦੋਂ ਇਹ ਐਕਸੀਡੈਂਟ ਜਿਹੜਾ ਉਹ ਹੋਇਆ। 53 ਕੁੱਲ ਜਾਣੇ ਉਸ ਟਾਈਮ ਇਸ ਬੱਸ ਦੇ ਵਿੱਚ ਸਵਾਰ ਸੀਗੇ। ਫਲੋਰੀਡਾ ਹਾਈਵੇ ਪੈਟਰੋਲ ਦੇ ਟਰੂਪਰਸ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਜੀ। ਉੱਥੇ ਦਾ ਜਿਹੜਾ ਸਟੇਟ ਰੋਡ 40 ਆ, ਓਕਾਲਾ ਤੇ ਡਨਲਨ ਦੇ ਦਰਮਿਆਨ, ਉੱਥੇ ਤੜਕੇ ਸਵੇਰੇ 6:30 ਵਜੇ ਇਹ ਮੰਦਭਾਗੀ ਦੁਰਘਟਨਾ ਜਿਹੜੀ ਆ ਇਹ ਵਾਪਰੀ ਆ। ਇਹ ਕ੍ਰੈਸ਼ ਜਿਹੜਾ ਉਹ ਡੈਡਲੀ ਹੋ ਨਿਬੜਿਆ ਹੈਗਾ ਆ। ਸੋ ਇਹ ਹਾਲਾਤ ਜਿਹੜੇ ਆ ਉੱਥੇ ਬਣੇ ਆ। ਸੋ ਹਰਜੋਤ ਸਿੰਘ ਜੀ, ਇਹ ਵੀ 40 ਤੋਂ 41 ਉੱਥੇ ਆ, ਇੱਥੇ ਵੀ ਜਿਹੜਾ 41 ਦੇ ਇਰਦ ਗਿਰਦ ਹੀ ਜਿਹੜਾ ਉਹ ਹੋਇਆ ਸੀਗਾ। ਓਬਵੀਅਸਲੀ ਇਹ ਦੋਨੋਂ ਕਹਿ ਲਓ ਵੀ ਮੁਲਕ ਦੇ ਦੋ ਵੱਖ-ਵੱਖ ਹਿੱਸਿਆਂ ਦੇ ਵਿੱਚ ਆ,
ਪਰ ਇਹ ਮੰਦਭਾਗੀ ਘਟਨਾ ਵਾਪਰੀ ਆ। ਜਾਂਚ ਜਿਹੜੀ ਹੈ ਕਹਿੰਦੇ ਵੀ ਸ਼ੁਰੂ ਕਰ ਦਿੱਤੀ ਗਈ ਆ ਵੀ ਇਸ ਹਾਦਸੇ ਦਾ ਕਾਰਨ ਕੀ ਬਣਿਆ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਇਹ ਕੈਲੀਫੋਰਨੀਆ ਦੇ ਏਰੀਏ ਦੇ ਸ਼ਹਿਰ ਸੈਨੋਜ਼ੇ ਆ ਰਹੀ ਆ। ਸੈਨੋਜ਼ੇ ਦੇ ਵਿੱਚ ਇੱਕ ਬਹੁਤ ਹੀ ਵੱਡਾ ਬੁੱਧਿਸਟ ਟੈਂਪਲ ਸੀਗਾ। ਉੱਥੇ ਅੱਜ ਤੜਕੇ ਬੜੀ ਖਤਰਨਾਕ ਅੱਗ ਲੱਗੀ, ਜਿਹੜੀ 3 ਅਲਾਰਮ ਫਾਇਰ ਕਰਕੇ ਆ ਲਗਭਗ ਸਾਰੀ ਦੀ ਸਾਰੀ ਜਿਹੜੀ ਬਿਲਡਿੰਗ ਆ ਉਹ ਸੜ ਕੇ ਸੁਆਹ ਹੋ ਗਈ ਹੈਗੀ ਆ। ਕਿਸੇ ਤਰ੍ਹਾਂ ਦੇ ਕਿਸੇ ਦੇ ਸੱਟ ਚੋਟ ਨਹੀਂ ਲੱਗੀ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਸੈਨੋਜ਼ੇ ਦੀ ਫਾਇਰ ਡਿਪਾਰਟਮੈਂਟ ਦੇ ਕੈਪਟਨ ਗ੍ਰੈਹਮ ਫਲੈਂਗਨ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਵੱਡਾ ਮੀਟਿੰਗ ਏਰੀਆ ਸੀਗਾ ਉਸ ਕੰਪਲੈਕਸ ਦੇ ਵਿੱਚ। ਲੱਕਲੀ ਕਹਿੰਦੇ ਕੋਈ ਉੱਥੇ ਮੀਟਿੰਗ ਵਗੈਰਾ ਉਸ ਟਾਈਮ ਦੇ ਉੱਤੇ ਨਹੀਂ ਹੋ ਰਹੀ ਸੀ, ਤੇ ਉਹਨੂੰ ਜਿਹੜੀ ਆ ਅੱਗ ਲੱਗ ਗਈ ਤੇ ਪੂਰੀ ਬਿਲਡਿੰਗ ਜਿਹੜੀ ਆ ਉਹ ਡਿੱਗ ਪਈ। ਤੇ ਉਹਦੇ ਲਾਗੇ ਇੱਕ ਹੋਰ ਸਮਾਲ ਯੂਨਿਟ ਵੀ ਸੀਗਾ ਰੀਅਰ ਆਫ ਦਾ ਬਿਲਡਿੰਗ, ਤੇ ਉਹ ਬਚ ਗਿਆ ਹੈਗਾ। ਸੋ ਅੱਜ ਕੱਲ ਰਾਜਕਨਵੀਰ ਸਿੰਘ ਜੀ, ਫਾਇਰ ਸੀਜ਼ਨ ਸ਼ੁਰੂ ਹੋ ਗਿਆ ਹੈਗਾ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਦੇਖਦੇ ਹੈਗੇ ਆ, ਚਾਹੇ ਆਪਣੇ ਕੋਈ ਤੁਹਾਡੀ ਕਮਰਸ਼ੀਅਲ ਬਿਲਡਿੰਗ ਆ, ਗੁਰੂ ਘਰਾਂ ਦੀਆਂ ਬਿਲਡਿੰਗਾਂ ਆ, ਆਪਣੇ ਘਰ ਵੀ ਆ, ਬੜਾ ਮੇਕ ਸ਼ੋਰ ਕਰੋ ਸ਼ਾਰਟ ਸਰਕਟ ਤਾਂ ਨਹੀਂ ਕਿਤੇ। ਕਈ ਵਾਰੀ ਸਟੋਰਾਂ ਦੇ ਵਿੱਚ ਆਪਾਂ ਸਿੱਧੀਆਂ ਤਾਰਾਂ ਖਿੱਚ ਲੈਂਦੇ ਹੈਗੇ ਆ। ਸੋ ਗਰਮੀ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪਿਛਲੇ ਦਿਨਾਂ ਤੋਂ, ਅੱਗ ਲੱਗਣ ਦੇ ਚਾਂਸ ਬਹੁਤ ਹੁੰਦੇ ਆ। ਤੇ ਇਹ ਵੀ ਮੇਕ ਸ਼ੋਰ ਸਾਰਿਆਂ ਦੀਆਂ ਇੰਸ਼ੋਰੈਂਸਾਂ ਵਗੈਰਾ ਹੈਗੀਆਂ ਜਾਂ ਨਹੀਂ। ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਲੈਣੀ ਤਾਂ ਏਦਾਂ ਆ ਵੀ ਜਿੱਦਾਂ ਬਹੁਤ ਔਖਾ ਕੰਮ ਹੋ ਗਿਆ ਆ। ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਘਰ ਆ, ਬਿਜ਼ਨਸ ਹੈਗਾ ਆ, ਇਹ ਜ਼ਰੂਰ ਮੇਕ ਸ਼ੋਰ ਕਰੋ ਕਿ ਸਾਰੀ ਉਮਰ ਦੀ ਜਿਹੜੀ ਤੁਹਾਡੀ ਕਮਾਈ ਆ ਉਹ ਜ਼ੀਰੋ ਹੀ ਨਾ ਹੋ ਜਾਏ। ਬਿਲਕੁਲ ਬਿਲਕੁਲ। ਸੋ ਲੋਟਰੀ ਜਿੱਤਣ ਦੇ ਬਰਾਬਰ ਹੀ ਹੋਇਆ ਪਿਆ ਹੈ ਅੱਜ ਕੱਲ ਇੰਸ਼ੋਰੈਂਸ ਜਿਹੜਾ ਉਹ ਮਿਲਣਾ, ਉਹ ਵੀ ਚੰਗੇ ਭਾਅ ਦੇ ਉੱਤੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਂਦੇ ਆ। ਤਾਂ ਮੁੰਬਈ ਤੋਂ ਇਹ ਜਿਹੜੀ ਖਬਰ ਆ ਰਹੀ ਆ, ਬੰਬੇ ਤੋਂ, ਭਾਰਤ ਤੋਂ, ਉੱਥੇ ਇੱਕ 100 ਫੁੱਟ ਤੋਂ ਵੀ ਵੱਡਾ ਜਿਹੜਾ ਬਿਲ ਬੋਰਡ ਆ, ਉੱਥੇ ਤੇਜ਼ ਹਵਾਵਾਂ ਡਸਟ ਸਟਾਰਮ ਦੇ ਚੱਲਦਿਆਂ ਉਹ ਥੱਲੇ ਡਿੱਗਾ, ਜਿਸ ਕਰਕੇ 14 ਜਾਣਿਆਂ ਦੀ ਮੌਤ ਉੱਥੇ ਹੋ ਚੁੱਕੀ ਆ। 70 ਜਾਣੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ। ਬਹੁਤ ਭਾਰੀ ਮੀਂਹ ਤੇ ਇੱਕ ਡਸਟ ਸਟਾਰਮ ਦੇ ਕਰਕੇ ਇਹ ਦੁਰਘਟਨਾ ਜਿਹੜੀ ਆ ਇਹ ਵਾਪਰੀ। 230 ਬਾਏ 164 ਫੁੱਟ ਜਿਹੜਾ ਏਡਾ ਵੱਡਾ ਬਿਲਬੋਰਡ ਸੀਗਾ, ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ 4:30 ਵਜੇ ਇਹ ਉੱਥੇ ਡਿੱਗ ਪਿਆ ਸੀਗਾ। ਇਸ ਟਾਈਮ ਰਾਹਤ ਕਾਰਜ ਜਿਹੜੇ ਚੱਲ ਰਹੇ ਆ, ਕਈ ਲੋਕਾਂ ਨੂੰ ਉਸ ਦੇ ਵਿੱਚੋਂ ਆਲਰੇਡੀ ਜਿਹੜਾ ਉਹ ਕੱਢਿਆ ਗਿਆ, 40 ਤੋਂ ਵੱਧ ਲੋਕਾਂ ਨੂੰ ਬਚਾਇਆ ਵੀ ਗਿਆ ਆ। ਮਹਾਰਾਸ਼ਟਰ ਸੂਬੇ ਦੇ ਵਿੱਚ ਇਹ ਪੈਂਦਾ ਆ ਮੁੰਬਈ। ਏਕਨਾਥ ਸ਼ਿੰਦੇ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਉਹਨਾਂ ਨੇ ਆਪਣੀ ਜਿਹੜੀ ਮਿਊਨਿਸਪਲ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੂੰ ਇਸ ਦੀ ਇਨਵੈਸਟੀਗੇਸ਼ਨ ਦੀ ਹੁਕਮ ਦਿੱਤੇ ਆ, ਤੇ ਜਿਹੜੇ ਇਹਦੇ ਲਈ ਰਿਸਪੌਂਸੀਬਲ ਆ ਉਹਨਾਂ ਦੇ ਉਲਟ ਜਿਹੜੀ ਆ ਹੋਮਿਸਾਈਡ ਦਾ, ਜਾਣੀ ਕਿ ਮੌਤ ਵਾਲਾ, ਕਤਲ ਵਾਲਾ ਜਿਹੜਾ ਕੇਸ ਆ, ਉਹ ਜਿਹੜਾ ਦਰਜ ਕਰਨ ਦੀ ਹਦਾਇਤਾਂ ਜਿਹੜੀਆਂ ਦਿੱਤੀਆਂ ਆ। ਸੋ $6000 ਤੱਕ ਕਹਿੰਦੇ ਆ ਵੀ ਮਰਨ ਵਾਲਿਆਂ ਨੂੰ ਜਿਹੜਾ ਉਹ ਮਿਲੇਗਾ, ਜਿਹੜਾ ਕਿ ਉੱਥੇ ਦੇ ਲੱਖਾਂ ਰੁਪਈਏ ਜਿਹੜੇ ਉਹ ਬਣਦੇ ਆ। ਤੇ ਨਾਲ ਹੀ ਉਹਨਾਂ ਨੇ ਹੁਕਮ ਦਿੱਤੇ ਵੀ ਜਿੰਨੇ ਵੀ ਹੋਰਡਿੰਗਸ ਆ ਉਹਨਾਂ ਸਾਰਿਆਂ ਦਾ ਜਿਹੜਾ ਉਹ ਆਡਿਟ ਜਿਹੜਾ ਉਹ ਹੋਵੇ। ਬੀਤੇ ਦਿਨਾਂ ਦੇ ਵਿੱਚ ਦਾ ਹਿੰਦੂ ਜਿਹੜੀ ਅਖਬਾਰ ਆ, ਉਹਨਾਂ ਨੇ ਇੱਕ ਔਪਐਡ ਆਰਟੀਕਲ ਵੀ ਜਿਹੜਾ ਉਹ ਛਾਪਿਆ ਸੀ ਇਸ ਐਕਸੀਡੈਂਟ ਤੋਂ ਬਾਅਦ 'ਚ। ਇਨਫੈਕਟ ਉਹਨਾਂ ਨੇ ਕਿਹਾ ਵੀ ਇਹ ਕੋਈ ਰੀਅਲਟੀ ਨਹੀਂ ਆ, ਇਹਦੇ ਵਿੱਚ ਕਹਿੰਦੇ ਵੀ ਹਾਲਾਤ ਮਾੜੇ ਹੀ ਆ। ਅਨਲਾਈਸੈਂਸਡ ਹੋਰਡਿੰਗਸ ਉੱਥੇ ਬਹੁਤ ਆ, ਜਿਨ੍ਹਾਂ ਨੂੰ ਨਾ ਕੋਈ ਚੈੱਕ ਕਰਦਾ ਹੈ, ਨਾ ਕੋਈ ਹੈਗਾ ਆ, ਅਨਸਟੇਬਲ ਆ ਤੇ ਇਲੀਗਲ ਵਨਸ ਆ। ਸੋ ਇਹ ਡਿੱਗਦੇ ਹੀ ਜਿਹੜੇ ਉਹ ਰਹਿੰਦੇ ਆ। ਇਹ ਕਹਿੰਦੇ ਵੀ ਜਦ ਡਿੱਗਾ, ਥੱਲੇ ਪੈਟਰੋਲ ਪੰਪ ਸੀਗਾ, ਉਹਦੇ ਵਿੱਚ ਜਿਹੜੀਆਂ ਗੱਡੀਆਂ ਖੜੇ ਸੀ ਉਹਨਾਂ ਦੇ ਵਿੱਚੋਂ ਦੀ ਆਰ ਪਾਰ ਹੁੰਦਾ ਹੋਇਆ ਕਈ ਲੋਕਾਂ ਦੀ ਜਿਹੜੀ ਆ ਉਹਨੇ ਜਾਨਾਂ ਜਿਹੜੀਆਂ ਉਹ ਲੈ ਲਈਆਂ। ਕੁਝ ਸਮਾਂ ਪਹਿਲਾਂ ਪਿਛਲੇ ਜੂਨ ਦੇ ਵਿੱਚ ਇੱਕ ਹੋਰ ਬਿਲਬੋਰਡ ਇੱਕ ਸਟੇਡੀਅਮ ਦੇ ਉੱਤੇ ਜਿਹੜਾ ਲਖਨਊ 'ਚ ਲੱਗਾ ਸੀ, ਉਹ ਡਿੱਗਾ ਸੀ। ਉਹ SUV ਦੇ ਉੱਤੇ ਡਿੱਗਣ ਕਰਕੇ 14 ਸਾਲਾਂ ਦਾ ਇੱਕ ਬੱਚਾ ਤੇ ਉਸ ਦੀ ਜਿਹੜੀ ਮਾਂ ਆ, ਉਹਦੀ ਮੌਤ ਜਿਹੜੀ ਉਹ ਹੋਈ ਸੀ। ਸੋ ਇਸੇ ਤਰੀਕੇ ਨਾਲ ਕੋਇੰਬਟੂਰ ਦੇ ਵਿੱਚ ਵੀ ਉਸੇ ਮਹੀਨੇ 3 ਵਰਕਰ ਜਿਹੜੇ ਆ ਉਹਨਾਂ ਦੀ ਵੀ ਮੌਤ ਹੋਈ ਸੀ, ਜਦ ਹੋਰਡਿੰਗ ਕੰਮ ਕਰਦੇ ਹੋਏ ਉਹਨਾਂ ਦੇ ਉੱਤੇ ਜਿਹੜਾ ਉਹ ਡਿੱਗ ਪਿਆ ਸੀਗਾ। ਸੋ ਇੱਕ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ, ਪਰ ਇਹ ਤੇ ਰੂਟ ਕਾਜ਼ ਕਿਤੇ ਨਾ ਕਿਤੇ ਇਹ ਵੀ ਹੈਗਾ ਆ ਵੀ ਆਪਾਂ ਨੂੰ ਪਤਾ ਹੀ ਆ ਉੱਥੇ ਕਿੰਨੇ ਕੁ ਦੇਖ ਰੇਖ ਕਰਦੇ ਆ ਤੇ ਕਿੱਦਾਂ ਜਿਹੜੇ ਉੱਥੇ ਇਹ ਸਾਰੀਆਂ ਚੀਜ਼ਾਂ ਬਣਾ ਦਿੱਤੀਆਂ ਜਾਂਦੀਆਂ।
ਜੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ 'ਚ ਆਪਾਂ ਅਨਾਉਂਸ ਕੀਤਾ ਸੀ ਵੀ ਨਿਊਯਾਰਕ ਦੇ ਜਿਹੜਾ ਟਾਈਮ ਸਕੁਏਅਰ ਹੈਗਾ, ਉੱਥੇ ਟਰਬਨ ਡੇ ਮਨਾਇਆ ਜਾਣਾ ਤੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਥੇ ਟਰਬਨ ਡੇ ਮਨਾਇਆ ਗਿਆ, ਜਿਹਦੇ ਵਿੱਚ ਸਿੱਖ ਫੌਜੀ ਵੀ ਜਿਹੜੇ ਆ ਹਾਜ਼ਰ ਹੋਏ। ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ ਦਸਤਾਰਧਾਰੀ ਫੌਜੀ ਹੈਗੇ ਆ, ਉਹਨਾਂ ਨੇ ਉਹ ਵੀ ਉੱਥੇ ਹਾਜ਼ਰ ਸੀਗੇ। ਕਾਫ਼ੀ ਵੱਡੀ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕ ਵੀ ਸੀਗੇ, ਗਾਣਾ ਵਜਾਣਾ ਵੀ ਹੋਇਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਦਸਤਾਰਾਂ ਵੀ ਜਿਹੜੀਆਂ ਸਜਾਈਆਂ ਗਈਆਂ। 2009 ਦੇ ਵਿੱਚ ਯੂਐਸ ਆਰਮੀ ਉਹਨਾਂ ਨੇ ਜੁਆਇਨ ਕੀਤੀ ਸੀ, ਜੋ ਕਰਨਲ ਤੇਜਦੀਪ ਸਿੰਘ ਰਤਨ ਹੈਗੇ ਆ, ਤੇ ਉਹਨਾਂ ਨੇ ਉੱਥੇ ਥੋੜਾ ਜਿਹਾ ਲੈਕਚਰ ਵੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਆਪਣੀਆਂ ਦਸਤਾਰਾਂ ਨੂੰ, ਤੇ ਸਾਡੇ ਇਹ ਫੇਥ ਨੂੰ ਸਿੰਬਲਾਈਜ਼ ਕਰਦਾ ਹੈਗਾ, ਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਜਿਹੜੀ ਗੱਲ ਵੀ ਕਰਦਾ ਹੈਗਾ। ਤੇ ਉਹ ਕਹਿੰਦੇ ਵੀ 17 ਸਾਲਾਂ ਤੋਂ ਮੈਂ ਡਿਪਲਾਇਡ ਹੈਗਾ ਤੇ ਅਮਰੀਕਾ ਦੀਆਂ ਜਿਹੜੀਆਂ ਆਰਮਡ ਫੋਰਸਿਸ ਆ, ਉਹਨਾਂ ਦੇ ਵਿੱਚ ਮੈਂ ਬੜਾ ਲੱਕੀ ਆ ਵੀ ਸਰਵ ਕਰ ਰਿਹਾ ਹੈਗਾ, ਤੇ ਉਹਨਾਂ ਦੀ 10th ਮਾਊਂਟੇਨ ਡਿਵੀਜ਼ਨ ਹੈਗੀ ਆ, ਜਿੱਥੇ ਉਹ ਇਸ ਟਾਈਮ ਜਿਹੜਾ ਸਰਵ ਕਰ ਰਹੇ ਹੈਗੇ ਆ। ਸੋ ਟਰਬਨ ਡੇ ਦੇ ਜਿਹੜੇ ਆਰਗੇਨਾਈਜ਼ਰ ਸੀਗੇ, ਉਹਨਾਂ ਨੇ ਰਤਨ ਨੂੰ ਉੱਥੇ ਬੁਲਾਇਆ ਸੀ ਐਜ਼ ਏ ਚੀਫ ਗੈਸਟ, ਤਾਂ ਕਿ ਜਿਹੜੇ ਲੋਕ ਉੱਥੇ ਆਲੇ ਦੁਆਲੇ ਹੋਰ ਮੁਲਕਾਂ ਤੋਂ ਵੀ ਆਏ, ਉਹ ਪੂਰੀ ਆਰਮੀ ਦੀ ਵਰਦੀ ਦੇ ਵਿੱਚ ਸੀਗੇ, ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਦਸਤਾਰਧਾਰੀ ਸਿੱਖ ਆ ਉਹ ਅਮਰੀਕਾ ਦੀ ਫੌਜ ਦੇ ਵਿੱਚ ਵੀ ਪੂਰੇ ਉਸੇ ਤਰ੍ਹਾਂ ਜਿੱਦਾਂ ਦੁਨੀਆ ਦੀਆਂ ਫੌਜਾਂ ਦੇ ਵਿੱਚ ਦਸਤਾਰਾਂ ਸਜਾ ਕੇ ਸਰਵ ਕਰਦੇ ਆ, ਤੇ ਉਹ ਅਮਰੀਕਾ ਦੇ ਵਿੱਚ ਵੀ ਜਿਹੜੇ ਆ ਉਹ ਸਰਵ ਕਰ ਰਹੇ ਹੈਗੇ ਆ। ਵੱਡੀ ਗਿਣਤੀ ਦੇ ਵਿੱਚ MRTC ਦੇ ਆਫੀਸਰਸ ਵੀ ਉੱਥੇ ਸੀਗੇ। ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਵੀ ਨਿਊਯਾਰਕ ਇਦਾਂ ਦਾ ਸ਼ਹਿਰ ਆ ਜਿੱਥੇ 150 ਤੋਂ ਵੱਧ ਪੰਜਾਬੀ ਪੁਲਿਸ ਆਫੀਸਰਸ ਆ, ਉਹਨਾਂ 'ਚ ਤੇ ਵੱਡੀ ਗਿਣਤੀ ਦੇ ਵਿੱਚ ਦਸਤਾਰਧਾਰੀ ਪੁਲਿਸ ਆਫੀਸਰਸ ਆ। ਅਸੀਂ ਬਹੁਤ ਵਾਰ ਛੋਟੇ-ਛੋਟੇ ਸ਼ਹਿਰਾਂ 'ਚ ਫਾਈਟ ਕਰਦੇ ਹਾਂ ਵੀ ਸਾਡੇ ਦਸਤਾਰ ਵਾਲੇ ਪੁਲਿਸ ਆਫੀਸਰ ਹੋਣੇ ਚਾਹੀਦੇ ਆ। ਸੋ ਉਹਨਾਂ ਨੇ ਪੁਲਿਸ ਆਫੀਸਰਸ, ਸਿੱਖ ਪੁਲਿਸ ਆਫੀਸਰ ਐਸੋਸੀਏਸ਼ਨ ਵੀ ਬਣਾਈ ਹੋਈ ਹੈਗੀ ਆ। ਸੋ 150 ਦੇ ਕਰੀਬ ਇਕੱਲੇ ਨੌਜਵਾਨ ਤੇ ਬੱਚੀਆਂ ਪੁਲਿਸ ਦੇ ਵਿੱਚ ਜੌਬ ਇਸ ਟਾਈਮ ਨਿਊਯਾਰਕ ਦੇ ਵਿੱਚ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਟਰਬਨ ਡੇ ਜਿਹੜਾ 2024 ਆ ਜੋ ਉੱਥੇ ਹੋਇਆ ਆ, ਉਹ ਬਹੁਤ ਹੀ ਕਾਮਯਾਬ ਇਵੈਂਚੁਅਲੀ ਹੋ ਨਿਬੜਿਆ ਆ, ਤੇ ਹੋਪਫੁਲੀ ਇਹਦੇ ਨਾਲ ਜਿਹੜੀ ਆਈਡੈਂਟਿਟੀ ਦੇ ਬਾਰੇ ਵੀ ਜਿਹੜੇ ਵੀ ਉੱਥੇ ਹੋਣਗੇ, ਜਿਨ੍ਹਾਂ ਨੇ ਵੀ ਦੇਖਿਆ ਜਾਂ ਜਿਨ੍ਹਾਂ ਨੇ ਪੱਗਾਂ ਦਸਤਾਰਾਂ ਸਜਾਈਆਂ, ਉਹਨਾਂ ਨੂੰ ਵੀ ਉਸ ਦੇ ਬਾਰੇ ਹੋਰ ਪਤਾ ਲੱਗਾ ਹੋਵੇਗਾ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਮਾਈਕਲ ਕੋਹਨ ਟਰੰਪ ਹੋਣਾ ਦੇ ਜਿਹੜੇ ਟਰਾਇਲ ਦੇ ਵਿੱਚ ਇਸ ਟਾਈਮ ਟੈਸਟੀਮੋਨੀ ਦੇ ਰਿਹਾ ਹੈ, ਕੀ ਕਹਿ ਰਿਹਾ ਹੈ ਉਸ ਮਾਮਲੇ ਵਿੱਚ, ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਆ, ਤੇ ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਦੇ ਵੱਲ ਵੱਧਦੇ ਜਾਈਏ, ਆਪਾਂ ਕੱਲ ਵੀ ਜਿਹੜੀ ਖਬਰ ਕੀਤੀ ਸੀ ਗੁਰਪ੍ਰੀਤ ਨਾਂ ਦੇ ਉਸ ਬੰਦੇ ਦੀ ਜਿਹਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਤਲ ਕਰ ਦਿੱਤਾ ਸੀ, ਘਰਵਾਲੀ ਨੂੰ, ਆਪਣੇ ਸੱਸ ਸਹੁਰੇ ਨੂੰ ਤੇ ਆਪਣੀ ਘਰਵਾਲੀ ਦੀ ਜਿਹੜੀ ਆ ਮਾਸੀ ਆ ਉਸ ਨੂੰ। 3 ਜੱਜ ਦੇ ਪੈਨਲ ਦੇ ਹੱਥ ਇਸ ਦਾ ਭਵਿੱਖ ਹੋਣਾ ਸੀ। ਉਹਨਾਂ ਨੇ ਇਹ ਦੇਖਣਾ ਸੀਗਾ ਵੀ ਭਾਈ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਆ ਜਾਂ ਨਹੀਂ। ਤੇ ਇਹ ਯੂਨੈਨਿਮਸ ਯਾਨੀ ਕਿ ਸਰਬਸੰਮਤੀ ਦੇ ਨਾਲ 3 ਜੱਜ ਫੈਸਲਾ ਲੈਂਦੇ ਤਾਂ ਹੀ ਜਿਹੜਾ ਆ ਇਹ ਫੈਸਲਾ ਇਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਸੀ।
ਇਵੈਂਚੁਅਲੀ ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜੇ ਤਿੰਨਾਂ ਜੱਜਾਂ ਦੇ ਪੈਨਲ ਆ ਉਹਨਾਂ ਨੇ ਇਸ ਨੂੰ ਸੈਂਟੈਂਸ ਸੁਣਾ ਦਿੱਤਾ ਆ। ਕਹਿੰਦੇ ਵੀ ਇਸ ਦੇ ਵਿੱਚ ਕਹਿੰਦੇ ਵੀ ਇਸ ਨੂੰ ਡੈਥ ਦੀ ਸਜ਼ਾ, ਸੈਂਟੈਂਸ ਟੂ ਡੈਥ, ਇਹ ਆਪਣੀ ਘਰਵਾਲੀ ਦੀ ਕਿਲਿੰਗ ਦੇ ਲਈ ਤੇ ਆਪਣੇ ਪਰਿਵਾਰ ਦੀ ਕਿਲਿੰਗ ਦੇ ਲਈ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। 41 ਸਾਲਾ ਗੁਰਪ੍ਰੀਤ ਨੂੰ ਹੁਣ ਜਿਹੜੀ ਆ ਮੌਤ ਦੀ ਸਜ਼ਾ ਹੋਊਗੀ। 2022 ਦੇ ਵਿੱਚ ਵੀ ਇਹਦਾ ਜਿਹੜਾ ਪਹਿਲਾ ਟਰਾਇਲ ਜੋ ਚੱਲਿਆ ਸੀ ਉਹ ਮਿਸ ਟਰਾਇਲ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਜਿਊਰੀ, ਕਿਉਂਕਿ ਉਸ ਟਾਈਮ ਦੇ ਉੱਤੇ ਸਰਬਸੰਮਤੀ ਦੇ ਨਾਲ ਕਿਸੇ ਵਰਡਿਕਟ ਦੇ ਉੱਤੇ ਨਹੀਂ ਸੀ ਪਹੁੰਚ ਸਕੀ। ਪ੍ਰੋਸੀਕਿਊਟਰਸ ਨੇ ਪਿਛਲੇ 8 ਦਿਨਾਂ ਦੇ ਵਿੱਚ ਜਿਹੜਾ ਹੁਣ ਦੂਸਰਾ ਟਰਾਇਲ ਚੱਲਿਆ 34 ਜਿਹੜੇ ਗਵਾਹਾਂ ਨੂੰ ਸੱਦਿਆ ਤੇ ਉਹਦੇ ਵਿੱਚ ਇਹ ਦਿਖਾਇਆ ਗਿਆ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਇੱਕ ਮਹਿੰਗਾ ਅਫੇਅਰ ਸੀ ਤੇ ਇਹਦਾ ਜਿਹੜਾ ਪਰਿਵਾਰਿਕ ਰਿਸ਼ਤੇ ਆ ਉਹ ਬਹੁਤ ਤਣਾਅ ਭਰਪੂਰ ਸੀਗੇ ਤੇ ਆਰਥਿਕ ਸੰਕਟ ਦੇ ਵਿੱਚੋਂ ਇਹ ਲੰਘ ਰਹੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਗੁਰਪ੍ਰੀਤ ਨੇ ਮੌਕਾ ਤਾੜਦੇ ਹੋਏ ਆਪਣੇ ਨਿਆਣਿਆਂ ਨੂੰ ਉੱਥੋਂ ਕਿਸੇ ਹੋਰ ਥਾਂ ਤੇ ਘੱਲ ਕੇ ਇੱਥੇ ਆਪ ਆ ਕੇ ਕਤਲੋਗਾਰਤ ਕੀਤੀ। ਫਿਰ ਉੱਥੇ ਇਹ ਬਾਹਰ ਜਾ ਕੇ ਪਾਰਕਿੰਗ ਲਾਟ ਚੋਂ 911 ਕਾਲ ਕਰਦਾ, ਪਰ ਜਿਹੜੇ GPS ਟਰੈਕਰਸ ਤੋਂ ਇਹ ਪਤਾ ਲੱਗਾ ਵੀ ਕਤਲ ਦੇ ਟਾਈਮ ਦੇ ਦੌਰਾਨ ਵੀ ਇਹ ਉੱਥੇ ਹੀ ਸੀਗਾ, ਜਦ ਕਿ ਇਹ ਜਿਹੜੇ ਕਾਨੂੰਨ ਨੂੰ ਇਹ ਝੂਠ ਬੋਲਦਾ ਰਿਹਾ। ਸੋ ਜੱਜਿਸ ਕਹਿੰਦੇ ਵੀ ਮੰਨ ਗਏ। ਉਹਨਾਂ ਨੇ ਬੀਤੇ ਸ਼ੁੱਕਰਵਾਰ ਇਸ ਨੂੰ ਗਿਲਟੀ ਜਿਹੜਾ ਉਹ ਪਾਇਆ ਸੀ। 4 ਜਿਹੜੇ ਇਸ ਦੇ ਉੱਤੇ ਚਾਰਜ ਸੀਗੇ, ਕਾਊਂਟ ਸੀਗੇ ਐਗਰੀਵੇਟਿਡ ਮਰਡਰ ਦੇ। ਇਹਦੀ ਲੇਕ ਫਰੰਟ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਇਸ ਨੇ ਜਿਹੜਾ ਵੈਸਟ ਚੈਸਟਰ ਟਾਊਨਸ਼ਿਪ ਅਪਾਰਟਮੈਂਟ ਦੇ ਵਿੱਚ ਇਹ ਕਤਲੋਗਾਰਤ ਜਿਹੜੀ ਉਹ ਕੀਤੀ ਸੀਗੀ 2019 ਦੇ ਵਿੱਚ। ਸ਼ੈਲਿੰਦਰਜੀਤ ਕੌਰ ਇਸ ਦੀ ਵਾਈਫ ਸੀ, ਪਰਮਜੀਤ ਕੌਰ ਇਸ ਦੀ ਸੱਸ ਸੀ, ਅਮਰਜੀਤ ਕੌਰ ਉਸ ਸ਼ੈਲਿੰਦਰਜੀਤ ਦੀ ਮਾਸੀ ਸੀ ਤੇ ਹਕੀਕਤ ਸਿੰਘ ਇਸ ਦਾ ਜਿਹੜਾ ਉਹ ਸਹੁਰਾ ਸੀਗਾ। ਸੋ ਜਿਹੜੇ ਜੱਜਿਸ ਗ੍ਰੈਗਰੀ ਹਾਵਰਡ, ਕੀਥ ਸਪੇਥ ਤੇ ਗ੍ਰੈਗ ਸਟੀਫਨਸ ਉਹਨਾਂ ਨੇ ਕਹਿੰਦੇ ਵੀ 2 ਘੰਟੇ ਹੀ ਜਿਹੜੇ ਲਾਏ ਇਸ ਨੂੰ ਗਿਲਟੀ ਚਾਰਜ ਪਾਉਣ ਦੇ ਲਈ, ਤੇ ਕਹਿੰਦੇ ਵੀ ਬਾਅਦ ਦੇ ਵਿੱਚ 2 ਘੰਟੇ ਹੋਰ ਲਾਏ ਇਹਨਾਂ ਨੇ ਤੇ ਫਿਰ ਕਹਿੰਦੇ ਵੀ ਹਰ ਇੱਕ ਕਾਊਂਟ ਦੇ ਲਈ ਇਸ ਨੂੰ ਮੌਤ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ। ਇਸ ਨੇ ਟੈਸਟੀਫਾਈ ਹੁਣ ਨਹੀਂ ਕੀਤਾ ਤੇ ਜਿਹੜੀ ਸਟੇਟਮੈਂਟ ਆ ਉਹ ਬਾਅਦ ਦੇ ਵਿੱਚ ਜਿਹੜੀ ਉਹ ਜਾਰੀ ਜਿਹੜੀ ਉਹ ਕੀਤੀ ਜਾਊਗੀ। ਸੋ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਗੁਰਪ੍ਰੀਤ ਨੂੰ ਆਪਣੀ ਘਰਵਾਲੀ, ਸੱਸ ਸਹੁਰੇ ਦੇ ਵਿੱਚ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਆ ਉਹ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਆ। ਜੀ, ਸਰੋਤਿਆਂ ਨੂੰ ਦੱਸਦੇ ਜਾਈਏ ਇਹ ਓਹਾਇਓ ਦੇ ਵਿੱਚ ਵਾਪਰਿਆ ਸੀ। ਬਹੁਤ ਹੀ ਘਿਨਾਉਣੀ ਘਟਨਾ, ਜਿਹੜੇ ਘਿਨਾਉਣਾ ਕੰਮ ਇਹਨੇ ਕੀਤਾ ਸੀ। ਕਹਿੰਦੇ ਵੀ ਚਾਰੇ ਜਿਹੜੇ ਵਿਕਟਮ ਸੀਗੇ, ਉਹਦੀ ਵਾਈਫ, ਸੱਸ ਸਹੁਰਾ ਤੇ ਉਹਦੀ ਵਾਈਫ ਦੀ ਮਾਸੀ, ਉਹਨਾਂ ਨੂੰ 4 ਜਾਣਿਆਂ ਨੂੰ 16 ਗਨ ਸ਼ਾਟ ਇਹਨਾਂ ਜਿਹੜੇ ਕੀਤੇ ਸੀ। ਬਹੁਤ ਜ਼ਿਆਦਾ ਜਿਹੜੀਆਂ ਗੋਲੀਆਂ ਮਾਰੀਆਂ ਸੀਆਂ ਤਾਂ ਕਿ ਕੋਈ ਵੀ ਬਚ ਨਾ ਸਕੇ। ਫਾਈਨੈਂਸ਼ੀਅਲ ਡਿਸਪਿਊਟ ਵੀ ਚੱਲ ਰਹੀ ਸੀ। ਇੱਕ ਪਾਸੇ ਤਾਂ ਉਹਨਾਂ ਇੱਕ ਜਿਹੜੀ ਲੇਡੀ ਨੂੰ ਰੱਖਿਆ ਹੋਇਆ ਸੀ ਇੰਡੀਆਨਾ ਦੇ ਵਿੱਚ, ਉਹਨੂੰ ਘਰ ਵੀ ਲੈ ਕੇ ਦਿੱਤਾ ਸੀ $20,000 ਡਾਊਨ ਪੇਮੈਂਟ। ਦੂਸਰੇ ਪਾਸੇ ਆਪਣੇ ਸਹੁਰੇ ਤੋਂ ਧੱਕੇ ਦੇ ਨਾਲ ਜਿਹੜਾ ਪੈਸੇ ਮੰਗ ਰਿਹਾ ਸੀ, ਕਿਉਂਕਿ ਉਹ ਮਾਪਿਆਂ ਦੀ ਕੱਲੀ ਧੀ ਸੀਗੀ ਤੇ ਸਹੁਰੇ ਨੂੰ ਕਹਿੰਦਾ ਸੀ ਵੀ ਮੈਨੂੰ ਪੈਸੇ ਜਿਹੜੇ ਆ ਇੰਡੀਆ ਦੇ ਵਿੱਚ ਜਿਹੜੀ ਬਹੁਤ ਮਹਿੰਗੀ ਜ਼ਮੀਨ ਆ ਉਸ ਤੇ ਦਿੱਤੇ ਜਾਣ। ਸੋ ਜੱਜਾਂ ਨੇ 2 ਘੰਟੇ ਲਾਏ ਤੇ 2 ਘੰਟੇ ਦੇ ਵਿੱਚ ਜਿਹੜਾ ਡਿਸੀਜਨ ਦਿੱਤਾ, ਉਸ ਨੂੰ ਜਿਹੜੀ ਮੌਤ ਦੀ ਸਜ਼ਾ ਆ ਉਹ ਬਟਲਰ ਕਾਉਂਟੀ ਦੇ ਵਿੱਚ ਓਹਾਇਓ ਦੇ ਵਿੱਚ ਸੁਣਾਈ ਗਈ ਹੈਗੀ। ਇਹ ਬਿਲਕੁਲ 1 ਨਹੀਂ 2 ਨਹੀਂ 4 ਜਿਹੜੀਆਂ ਮੌਤ ਦੀਆਂ ਸਜ਼ਾਵਾਂ ਹਰ ਇੱਕ ਕਾਊਂਟ ਦੇ ਲਈ ਜਿਹੜੀ ਉਸ ਨੂੰ ਜਿਹੜਾ ਉਹਨੇ ਕਤਲ ਕੀਤਾ ਹੈ, ਹਰ ਇੱਕ ਕਾਊਂਟ ਦੇ ਲਈ ਜਿਹੜੀ ਮੌਤ ਦੀ ਸਜ਼ਾ ਆ ਉਹ ਸੁਣਾਈ ਆ। ਜਿਹੜੀ ਬੀਬੀ ਦੇ ਨਾਲ ਅਫੇਅਰ ਸੀਗਾ ਉਹੀ ਬਾਅਦ ਦੇ ਵਿੱਚ ਉਹ ਵੀ ਜਿਹੜੀ ਉਹ ਮੰਨ ਗਈ ਸੀ ਵੀ ਉਹਨੇ ਕਿੱਦਾਂ ਕੀਤਾ। ਇਹੀ ਨਹੀਂ, ਜਿੱਥੇ ਇਹਨੇ ਆਪਣੀ ਜਿਹੜੀ ਮਿਸਟਰੈਸ ਨੂੰ ਘਰ ਲੈ ਕੇ ਦਿੱਤਾ ਸੀਗਾ ਤੇ ਉਸੇ ਸਟਰੀਟ ਦੇ ਉੱਤੇ ਇਹਨੇ ਆਪ ਵੀ ਘਰ ਜਿਹੜਾ ਉਹ ਲਿਆ, ਇਹ ਮੌਰਗੇਜ ਵੀ ਪੇ ਕਰਦਾ ਰਿਹਾ। ਹੋਮ ਜਿਹੜਾ ਇਹਨੇ ਇੱਕ ਲਗਜ਼ਰੀ SUV ਵੀ ਉਸ ਨੂੰ ਜਿਹੜਾ ਉਹ ਲੈ ਕੇ ਜਿਹੜਾ ਉਹ ਦਿੱਤਾ। ਦੇਖ ਲਓ ਹੱਸਦੇ ਵਸਦੇ ਘਰ ਪਰਿਵਾਰ ਜਿਹੜੇ ਉਹ ਕਿੱਦਾਂ ਜਿਹੜੇ ਉੱਜੜ ਜਾਂਦੇ ਆ। ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਜਿਹੜਾ ਉਹ ਕਰ ਰਹੇ ਭਾਈ ਤੁਹਾਡੀ ਨਹੀਂ ਬਣਦੀ ਅੱਜ ਦੇ ਜ਼ਮਾਨੇ ਦੇ ਵਿੱਚ। ਕੋਈ ਐਸੀ ਤਾਂ ਗੱਲ ਨਹੀਂ ਵੀ ਤੁਸੀਂ ਇਕੱਠੇ ਵੀ ਕੋਈ ਧੱਕੇ ਦੇ ਨਾਲ ਹੀ ਜਿਹੜਾ ਉਹ ਰਹਿਣਾ ਆ। 4 ਜੀਆਂ ਨੂੰ ਜਿਹੜਾ ਉਹ ਮਾਰਤਾ ਤਾਂ ਹੁਣ ਆਪ ਵੀ ਮਰੂਗਾ
ਤੇ ਹੋਰ ਪਤਾ ਨਹੀਂ ਕਿੰਨੇ ਪਰਿਵਾਰਾਂ ਨੂੰ ਇਹਨੇ ਜਿਹੜਾ ਉਹ ਕਹਿ ਲਓ ਵੀ ਤਬਾਹ ਕਰ ਦਿੱਤਾ। 9 ਮਿਲੀਮੀਟਰ ਵਾਲੀ ਜਿਹੜੀ ਹੈਂਡਗਨ ਸੀ, ਉਹ ਬਾਅਦ ਦੇ ਵਿੱਚ ਮਰਡਰ ਵੈਪਨ ਇਵੈਂਚੁਅਲੀ ਜਿਹੜਾ ਉਹ ਲੱਭਾ ਸੀ। ਇਹਨੇ ਇੱਕ ਛੱਪੜ ਦੇ ਵਿੱਚ ਇਸ ਨੂੰ ਸੁੱਟ ਦਿੱਤਾ ਸੀ ਆਪਣੇ ਅਪਾਰਟਮੈਂਟ ਦੇ ਹੀ ਪਿੱਛੇ। ਜਿੱਦਾਂ ਕੱਲ ਵੀ ਦੱਸਿਆ ਸੀ, ਉਸ ਹੈਂਡਗਨ ਦੀ ਜਿਹੜੀ ਸੀਰੀਅਲ ਨੰਬਰ ਆ ਉਸ ਨੇ ਪਰਾਈ ਕੀਤਾ ਹੋਇਆ ਸੀ, ਲਾ ਦਿੱਤਾ ਸੀਗਾ। ਤੇ ਇਹ ਨਹੀਂ ਸੀ ਟਰੇਸ ਕਰ ਸਕੇ ਡਿਟੈਕਟਿਵ ਵੀ ਇਹ ਲਾਸਟ ਕਿੱਥੋਂ ਖਰੀਦੀ ਸੀ ਜਾਂ ਕਿੰਨੇ ਜਿਹੜੀ ਉਹ ਖਰੀਦੀ ਸੀ। ਕਹਿੰਦੇ ਵੀ ਬਹੁਤ ਹੀ ਸ਼ਾਤਰ ਤਰੀਕੇ ਦੇ ਨਾਲ ਇਸਨੇ ਪੂਰੀ ਪਲੈਨਿੰਗ ਕਰਕੇ ਇਹ ਜਿਹੜੀ ਕਤਲੋਗਾਰਤ ਜਿਹੜੀ ਉਹ ਕੀਤੀ ਸੀ। ਤੇ ਕਹਿੰਦੇ ਵੀ ਸੌਂ ਰਹੇ ਸੀ, ਲੰਮੇ ਪਏ ਹੋਏ ਸੀ। ਜਿਹੜਾ ਜਿਹੜਾ ਸਹੁਰਾ ਸੀ, ਜਦ ਉਸਨੂੰ ਲੰਮੇ ਪਏ ਨੇ ਇਹਨੇ ਗੋਲੀ ਮਾਰੀ, ਫਿਰ ਉਸ ਦੀ ਕੁੜੀ ਨੂੰ ਯਾਨੀ ਕਿ ਆਪਣੀ ਘਰ ਵਾਲੀ ਨੂੰ, ਫਿਰ ਵਾਈਫ ਨੂੰ ਤੇ ਸਿਸਟਰ ਇਨ ਲਾ ਨੂੰ, ਉਹਨਾਂ ਸਾਰਿਆਂ ਨੂੰ ਇਹਨੇ ਇੱਦਾਂ ਹੀ ਜਿਹੜਾ ਉਹ ਮਾਰਿਆ। ਕਹਿੰਦੇ ਵੀ ਪਹਿਲਾਂ ਦੀ ਜਿਹੜੀ ਵਾਈਫ ਆ ਉਹ ਬੇਹੋਸ਼ ਹੋਈ ਪਈ ਸੀ, ਪਰ ਇਸਨੇ ਉਹਦੇ ਸਿਰ ਤੇ ਖੜ ਕੇ ਜਿਹੜੀਆਂ ਉਹ ਗੋਲੀਆਂ ਮਾਰੀਆਂ। ਸੋ ਦਰਿੰਦਗੀ ਭਰੀ ਇਸਨੇ ਜਿਹੜਾ ਇਹ ਕਾਰਾ ਕੀਤਾ ਸੀ ਤੇ ਇਵੈਂਚੁਅਲੀ ਹੁਣ ਇਸ ਨੂੰ 4 ਮੌਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਗੁਰਪ੍ਰੀਤ ਸਿੰਘ ਮਈ 22 ਨੂੰ ਕੋਰਟ ਦੇ ਵਿੱਚ ਫਿਰ ਅਪੀਅਰ ਹੋਊਗਾ 1:30 ਵਜੇ ਦੇ ਕਰੀਬ, ਜਦੋਂ ਫਾਰਮਲ ਸੈਂਟੈਂਸਿੰਗ ਹੀਅਰਿੰਗ ਹੋਊਗੀ ਉਸ ਟਾਈਮ ਦੇ ਉੱਤੇ। ਸੋ ਗੁਰਪ੍ਰੀਤ ਸਿੰਘ ਜਿਸ ਨੇ 4 ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਓਹਾਇਓ ਦੇ ਵਿੱਚ, ਉਸ ਨੂੰ ਮੌਤ ਦੀ ਸਜ਼ਾ ਜਿਹੜੀ ਆ ਅਮਰੀਕਨ ਕੋਰਟ ਵੱਲੋਂ ਸੁਣਾਈ ਗਈ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜਾ ਟਰਾਇਲ ਚੱਲ ਰਿਹਾ ਹੈ ਸਾਬਕਾ ਰਾਸ਼ਟਰਪਤੀ ਹੁਣਾਂ ਦਾ, ਵੀ ਜਦ ਵਿਆਹੇ ਹੁੰਦੇ ਹੋਏ ਉਹ ਵੀ ਇੱਕ ਜਿਹੜੇ ਪੌਰਨ ਸਟਾਰ ਦੇ ਨਾਲ ਸੀ, ਜਿਹੜੇ ਕਥਿਤ ਦੋਸ਼ ਉਹਨਾਂ ਦੇ ਉੱਤੇ ਆ, ਉਹਨਾਂ ਨੂੰ ਉਹਨੇ ਪੈਸੇ ਦਿੱਤੇ ਤਾਂ ਜੋ ਕੈਂਪੇਨ ਤੋਂ ਪਹਿਲਾਂ ਰੌਲਾ ਨਾ ਪਵੇ। ਪਰ ਉਹ ਸਾਰਾ ਮਾਮਲਾ ਜਿਹੜਾ ਹੁਣ ਉਹਨਾਂ ਦੀ ਦੂਸਰੀ ਜਿਹੜੀ ਕੈਂਪੇਨ ਤੋਂ ਪਹਿਲਾਂ ਪੂਰੀ ਤਰ੍ਹਾਂ ਉੱਠਿਆ ਹੋਇਆ ਆ। ਇਹਨਾਂ ਦਾ ਪਰਸਨਲ ਲਾਇਰ ਜਾਂ ਉਸਨੂੰ ਇਹ ਫਿਕਸਰ ਵੀ ਕਹਿ ਦਿੰਦੇ ਸੀ, ਮਾਈਕਲ ਕੋਨ, ਉਸ ਮਾਮਲੇ ਵਿੱਚ ਹਸ਼ ਮਨੀ ਟਰਾਇਲ ਦੇ ਵਿੱਚ ਉਹ ਟੈਸਟੀਮੋਨੀ ਜਿਹੜੀ ਆ ਉਹ ਦੇ ਰਿਹਾ ਆ, ਜਿਹੜੀ ਗਵਾਹੀ ਜਿਹੜੀ ਉਹ ਦੇ ਰਿਹਾ ਆ। ਕੋਹਨ ਹੁਣਾਂ ਨੇ ਕਿਹਾ ਵੀ ਉਹਨੇ ਜਾਣਬੁੱਝ ਕੇ FEC ਜਿਹੜੀ ਆ ਫੈਡਰਲ ਇਲੈਕਸ਼ਨ ਕਮਿਸ਼ਨ ਆ ਉਸ ਨੂੰ ਮਿਸਲੈਡ ਕੀਤਾ, ਧੋਖੇ ਦੇ ਵਿੱਚ ਰੱਖਿਆ, ਜਿਹੜੇ ਸਟਾਰਮੀ ਡੈਨੀਅਲਸ ਨੂੰ ਪੇਮੈਂਟ ਕੀਤੀ ਗਈ ਸੀਗੀ ਉਸ ਮਾਮਲੇ ਦੇ ਵਿੱਚ, ਤਾਂ ਜੋ ਟਰੰਪ ਹੁਣਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹਾਊਸ ਦੇ ਸਪੀਕਰ ਜੌਨਸਨ, ਰਾਮਾਸਵਾਮੀ ਤੇ ਹੋਰ ਜਿਹੜੇ ਕਈ GOP ਦੇ ਜਿਹੜੇ ਲੀਡਰਸ ਆ ਉਹ ਟਰੰਪ ਹੁਣਾਂ ਨੂੰ ਜੁਆਇਨ ਕਰ ਰਹੇ ਆ ਕੋਰਟ ਹਾਊਸ ਦੇ ਵਿੱਚ। ਉਹਨਾਂ ਨੇ ਕਿਹਾ ਜਿਹੜੇ ਕੇਸ ਦੇ ਵਿੱਚ ਇਹੀ ਆ ਵੀ ਜਿਹੜੀ $1,30,000 ਦੀ ਹਸ਼ਮਨੀ ਦਿੱਤੀ ਗਈ ਸੀ ਅਡਲਟ ਫਿਲਮਸ ਐਕਟਰਸ ਜਿਹੜੀ ਸਟਾਰਮੀ ਡੈਨੀਅਲਸ ਨੂੰ 2016 ਦੇ ਵਿੱਚ, ਵੀ ਉਸ ਨੂੰ ਲੈ ਕੇ ਟਰੰਪ ਹੁਣਾਂ ਨੇ ਜਿਹੜੇ ਰੈਕਰਡਸ ਆ ਉਹ ਜਿਹੜੇ ਉਸ ਦੇ ਵਿੱਚ ਝੂਠ ਬੋਲਿਆ ਹੈਗਾ ਆ। ਮਾਈਕਲ ਕੋਨ ਕਹਿੰਦਾ ਆ ਅਦਾਲਤ ਵਿੱਚ ਜਾ ਕੇ, ਕਹਿੰਦਾ ਵੀ ਮੈਨੂੰ ਮੇਰੇ ਪਰਿਵਾਰ ਨੇ ਕਿਹਾ ਸੀਗਾ ਵੀ ਨਹੀਂ, ਹੁਣ ਤੂੰ ਟਰੰਪ ਦੇ ਉਲਟ ਜਿਹੜਾ ਉਹ ਤੂੰ ਟਰਨ ਹੋ ਜਾ, ਤੂੰ ਦੱਸ ਦੇ ਜੋ ਜੋ ਸੱਚ ਹੋਇਆ ਆ। ਕਹਿੰਦੇ ਵੀ ਮੇਰੀ ਘਰ ਵਾਲੀ, ਮੇਰੀ ਕੁੜੀ ਤੇ ਮੇਰੇ ਮੁੰਡੇ ਨੇ ਜਿਹੜਾ ਉਹ ਕਿਹਾ ਵੀ, ਕਹਿੰਦੇ ਵੀ ਤੂੰ ਉਹਦੇ ਨਾਲ ਕਾਹਦੇ ਵਾਸਤੇ ਲਾਇਲਟੀ ਨਿਭਾ ਰਿਹਾ, ਤੈਨੂੰ ਨਹੀਂ ਪਤਾ ਉਹ ਕੀ ਕਰ ਰਿਹਾ ਆ, ਤੇ ਤੇਰੀ ਪਹਿਲੀ ਲਾਇਲਟੀ ਕਿਹੜੇ ਪਾਸੇ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਕੋਹਨ ਨੇ ਵੀ ਜਿਹੜਾ ਉਹ ਕਿਹਾ ਵੀ ਉਹ ਕਨੈਕਟਡ ਸੀਗਾ ਲਾਇਰ ਦੇ ਨਾਲ, ਜਿਹੜੇ ਰੂਡੀ ਗੁਲਿਆਨੀ ਦੇ ਨਾਲ ਵੀ। ਸੋ ਮਾਈਕਲ ਕੋਹਨ ਇਸ ਟਾਈਮ ਟੈਸਟੀਫਾਈ ਕਰ ਰਿਹਾ ਆ। ਉਹਨੇ ਇਹ ਵੀ ਚੀਜ਼ ਜਿਹੜੀ ਉਹ ਆਖੀ ਆ ਵੀ ਭਾਈ ਮੈਂ ਜਿਹੜੇ ਇਸ ਦੇ ਉੱਤੇ ਸਾਈਨ ਵੀ ਜਿਹੜੇ ਉਹ ਕਰਵਾਏ ਆ ਨਕਲੀ ਇਨਵਾਇਸਿਸ ਦੇ ਉੱਤੇ, ਟਰੰਪ ਹੁਣਾਂ ਨੇ ਜਿਹੜੇ ਉੱਤੇ ਸਾਈਨ ਵੀ ਕੀਤੇ ਆ। ਹੁਣ ਮਸਲਾ ਇਹ ਆ ਵੀ ਕੀ ਮਾਈਕਲ ਕੋਹਨ ਦੀਆਂ ਗੱਲਾਂ ਨੂੰ ਕੀ ਅਮਰੀਕਾ, ਕੀ ਜਿਹੜੀ ਜਿਊਰੀ ਆ ਉਹ ਉਸ ਨੂੰ ਹਜਮ ਕਰੇਗੀ, ਉਸ ਨੂੰ ਪਹੁੰਚਾਊਗੀ, ਜਾਂ ਫਿਰ ਇਹ ਸੋਚੂਗੀ ਵੀ ਨਹੀਂ ਇਹ ਤਾਂ ਟਰੰਪ ਦੇ ਨਾਲ ਹੁਣ ਤੋੜ ਵਿਛੇੜੇ ਕਰਕੇ ਆ, ਉਹਦੇ ਨਾਲ ਗੁੱਸਾ ਆ, ਤਾਂ ਇਦਾਂ ਦੀਆਂ ਚੀਜ਼ਾਂ ਜਿਹੜਾ ਉਹ ਕਹਿ ਰਿਹਾ ਹੈਗਾ ਆ। ਪਰ ਇਹ ਜਿਹੜੇ ਟਰਾਇਲ ਆ ਉਹ ਇਸ ਟਾਈਮ ਕਾਫੀ ਦਿਨਾਂ ਤੋਂ ਲਗਾਤਾਰ ਜਿਹੜਾ ਉਹ ਚੱਲ ਰਿਹਾ ਆ। ਮਾਈਕਲ ਕੋਹਨ ਇਸ ਟਾਈਮ ਟੈਸਟੀਮੋਨੀ ਦੇ ਰਿਹਾ ਹੈ ਟਰੰਪ ਹੁਣਾਂ ਦੇ ਜਿਹੜੇ ਹਸ਼ ਮਨੀ ਟਰਾਇਲ ਦੇ ਮਾਮਲੇ ਦੇ ਵਿੱਚ। ਅਗਲੀ ਖਬਰ ਵੱਲ ਚਲੀਏ। ਇੱਕ ਪਾਸੇ ਇੰਡੀਆ ਵਾਲੇ ਰਸ਼ੀਆ ਨੂੰ ਜੱਫੀਆਂ ਪਾਉਂਦੇ ਆ ਤੇ ਦੂਜੇ ਪਾਸੇ ਅਮਰੀਕਾ ਦੇ ਨਾਲ ਵੀ ਜੱਫੀਆਂ ਪਾਉਣ ਨੂੰ ਫਿਰਦੇ ਆ, ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਸ਼ਰੇਆਮ ਮੁਸਲਮਾਨਾਂ ਦੇ ਉਲਟ ਜ਼ਹਿਰ ਉਗਲਦੇ ਰਹਿੰਦੇ ਆ। ਇਕੱਲੇ ਉਹ ਨਹੀਂ, ਉਹਨਾਂ ਦੇ ਬਹੁਤ ਸਾਰੇ ਪਾਰਟੀ ਵਰਕਰਸ ਵੀ ਤੁਸੀਂ ਦੇਖਿਆ ਹੀ ਆ। ਤੇ ਦੂਸਰੇ ਪਾਸੇ ਸਭ ਤੋਂ ਜਿਹੜਾ ਰੈਡੀਕਲ ਮੁਲਕ ਹੈਗਾ ਆ ਈਰਾਨ, ਹੁਣ ਉਹਦੇ ਨਾਲ ਵੀ ਜਿਹੜਾ ਇੰਡੀਆ ਵਾਲੇ ਜੱਫੀਆਂ ਪਾ ਰਹੇ ਆ। ਇੰਡੀਆ ਨੇ ਸ਼ਾਬਾਹਾਰ ਪੋਰਟ ਜਿਹੜਾ ਈਰਾਨ ਦਾ ਆ ਉਹਦੇ ਨਾਲ ਜਿਹੜਾ ਕੰਟਰੈਕਟ ਸਾਈਨ ਅਪ ਕੀਤਾ ਆ।
ਉੱਥੋਂ ਅਫਗਾਨਿਸਤਾਨ ਦੇ ਥਰੂ ਉਹਨਾਂ ਨੇ ਜਿਹੜਾ ਕੋਈ ਵੀ ਫੂਡ ਆ ਜਾਂ ਹੋਰ ਸ਼ਿਪਿੰਗ ਆ ਉਹ ਇੰਡੀਆ ਤੋਂ ਕਰਨੀ ਆ, ਤਾਂ ਕਿ ਪਾਕਿਸਤਾਨ ਨੂੰ ਵਿੱਚੋਂ ਕੱਟ ਕੀਤਾ ਜਾਵੇ। ਪਾਕਿਸਤਾਨ ਤਾਂ ਇੰਡੀਆ ਦੇ ਰਿਲੇਸ਼ਨ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਚੱਲਦੇ ਹੈਗੇ ਆ। ਪਰ ਦੂਜੇ ਪਾਸੇ ਜਿਹੜਾ ਅਮਰੀਕਾ ਆ ਉਹ ਵੀ ਸੁੱਤਾ ਨਹੀਂ ਹੈਗਾ। ਅਮਰੀਕਾ ਵਾਲਿਆਂ ਨੇ ਸ਼ਰੇਆਮ ਅੱਜ ਧਮਕੀ ਦੇ ਦਿੱਤੀ ਆ ਇੰਡੀਆ ਵਾਲਿਆਂ ਨੂੰ, ਕੋਈ ਬੰਦੇ ਬਣ ਜਾਓ, ਤੇ ਧਮਕੀ ਤੋਂ ਦਵਾਈ ਵੀ ਉਹ ਤੋਂ ਹੀ ਆ ਜਿਹਦੀਆਂ ਰੂਟਸ ਆ ਇੰਡੀਆ ਦੇ ਨਾਲ ਹੈਗੀਆਂ। ਯੂਐਸ ਦੇ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਵਿਧਾਂਤ ਪਟੇਲ ਨੇ ਇਹ ਕਿਹਾ ਆ, ਜਦੋਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਵੀ ਯੂਐਸ ਨੇ ਤਾਂ ਇਰਾਨ ਦੇ ਉੱਤੇ ਸੈਂਕਸ਼ਨਸ ਲਾਈਆਂ ਆ ਤੇ ਇੰਡੀਆ ਵਾਲੇ ਹੁਣ ਜਿਹੜੇ ਆ ਉਹ ਬਿਜ਼ਨਸ ਕਰਨ ਲੱਗੇ ਆ, ਤੇ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ, ਕਹਿੰਦੇ ਭਈ ਐਨੀ ਐਂਟੀਟੀ ਐਨੀਵਨ ਕੰਸੀਡਰਿੰਗ ਬਿਜ਼ਨਸ ਡੀਲਸ ਵਿਦ ਇਰਾਨ, they need to be aware of the potential risk that they are opening themselves up to the potential risk of sanctions। ਸੋ ਉਹ ਕਹਿੰਦੇ ਵੀ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਜਾਂ ਮੁਲਕ ਜਾਂ ਐਂਟੀਟੀ ਉਹ ਇਰਾਨ ਦੇ ਨਾਲ ਬਿਜ਼ਨਸ ਕਰੂਗੀ, ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਜਾਣਗੀਆਂ। 600 ਤੋਂ ਵੱਧ ਆਲਰੇਡੀ ਸੈਂਕਸ਼ਨਸ ਇਰਾਨ ਦੇ ਨਾਲ ਜਿੰਨੀਆਂ ਵੀ ਰਿਲੇਟਡ ਐਂਟੀਟੀਜ਼ ਆ ਜਿਹੜੀਆਂ ਬਿਜ਼ਨਸ ਕਰਦੀਆਂ ਆ ਪਿਛਲੇ 3 ਸਾਲਾਂ 'ਚ ਯੂਐਸ ਨੇ ਉਹਨਾਂ ਦੇ ਉੱਤੇ ਲਾਈਆਂ ਹੈਗੀਆਂ। ਸੋ ਵਿਧਾਨ ਪਟੇਲ ਇਹ ਜਿਹੜੇ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਆ, ਤੁਸੀਂ ਉਹਨਾਂ ਦੇ ਦੇਖਦੇ ਆ ਪ੍ਰੈਸ ਕਾਨਫਰੰਸ ਰੋਜ਼ ਹੁੰਦੀ ਹੈਗੀ ਆ। ਹੁਣ ਇੰਡੀਆ ਵਾਲੇ ਚੁੱਪਾ, ਹਜੇ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ ਇਸ ਇਸ਼ੂ ਦੇ ਉੱਤੇ। ਤੇ ਇੰਡੀਆ ਵਾਲਿਆਂ ਨੇ ਆਲਰੇਡੀ ਕਹਿੰਦੇ 2.5 ਟਨ ਕਣਕ ਤੇ 2000 ਟਨ ਪਲਸਸ ਸ਼ਿਪ ਕੀਤੇ ਹੈਗੇ ਆ ਇੰਡੀਆ ਤੋਂ, ਜਿਹੜਾ ਸ਼ਾਬਾਹਾਰ ਪੋਰਟ ਆ ਅਫਗਾਨਿਸਤਾਨ ਦੇ ਥਰੂ। ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਨਾਲ ਵੀ ਬੜੀ ਜਿਹੜੀ ਆ ਫਰੈਂਡਸ਼ਿਪ ਵਾਲੀ ਗੱਲਬਾਤ ਭਾਰਤ ਦੀ ਸਰਕਾਰ ਕਰ ਰਹੀ ਸੀਗੀ। ਸੋਮਵਾਰ ਨੂੰ ਇੰਡੀਆ ਦੇ ਸ਼ਿਪਿੰਗ ਮਿਨਿਸਟਰ ਨੇ ਇਹ ਕਿਹਾ ਸੀ ਵੀ ਇੰਡੀਆ ਪੋਰਟਸ ਗਲੋਬਲ ਲਿਮਟਿਡ ਤੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜੇਸ਼ਨ ਆਫ ਇਰਾਨ ਨੇ ਇਹ ਜਿਹੜਾ ਡੀਲ ਆ ਉਹ ਸਾਈਨ ਕੀਤੀ ਹੈਗੀ ਆ ਉਸ ਪੋਰਟ ਦੀ। ਇਸ ਡੀਲ ਦੇ ਥਰੂ ਆਈਪੀਜੀਐਲ 120 ਮਿਲੀਅਨ ਇਨਵੈਸਟ ਕਰੂਗਾ ਤੇ 250 ਮਿਲੀਅਨ ਜੋ ਆ ਫਾਈਨੈਂਸਿੰਗ ਤੇ ਹੋਰ ਕੰਟਰੈਕਟ ਵੈਲਿਊ 370 ਮਿਲੀਅਨ ਦੀ ਜਿਹੜੀ ਆ ਉਹ ਟੋਟਲ ਹੋਊਗੀ। ਇਰਾਨ ਦੇ ਮਿਨਿਸਟਰ ਆਫ ਰੋਡਸ ਤੇ ਅਰਬਨ ਡਿਵੈਲਪਮੈਂਟ ਮਹਿਰਾਦ ਬੈਜ਼ਰਪਾਸ਼ ਉਹਨਾਂ ਨੇ ਵੀ ਇਹ ਕਿਹਾ ਆ। ਇੰਡੀਆ ਦੇ ਫੋਰਨ ਮਿਨਿਸਟਰ ਜਿਹੜੇ ਜੈ ਸ਼ੰਕਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਕਲੀਅਰ ਪਾਥ ਵੀ ਹੈਗਾ ਬਹੁਤ ਵੱਡੀ ਇਨਵੈਸਟਮੈਂਟ ਦੇ ਲਈ ਇਸ ਪੋਰਟ ਦੇ ਉੱਤੇ। ਹੁਣ ਦੇਖਦੇ ਆ ਵੀ ਅਮਰੀਕਾ ਵਾਲੇ ਜਿਹੜੇ ਆ ਉਹ ਭਾਰਤ ਦੀਆਂ ਉਹ ਜਿਹੜੀਆਂ ਕੰਪਨੀਆਂ ਹੁਣ ਇਸ ਪੋਰਟ ਦੇ ਥਰੂ ਬਿਜ਼ਨਸ ਕਰਨਗੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਣਗੇ ਜਾਂ ਸਿਰਫ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ। ਬਿਲਕੁਲ, ਇਹਦੇ ਵਿੱਚ ਕਹਿੰਦੇ ਵੀ ਇੰਡੀਆ ਵਾਲੇ ਇਨਵੈਸਟ ਕਰ ਰਹੇ ਆ ਇਰਾਨ ਦੇ ਵਿੱਚ 120 ਮਿਲੀਅਨ ਡਾਲਰ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੇ ਲਈ, ਤੇ 250 ਮਿਲੀਅਨ ਡਾਲਰ ਦਾ ਲਾਈਨ ਆਫ ਕ੍ਰੈਡਿਟ ਜਿਹੜੀ ਇਰਾਨ ਨੂੰ ਦੇਣਾ। ਇਰਾਨ ਦਾ ਆਪਾਂ ਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ, ਇਜ਼ਰਾਈਲ ਦੇ ਨਾਲ ਵੀ ਹੁਣੇ ਪੇਚਾ ਜਿਹੜਾ ਉਹ ਪੈਂਦਾ ਜਿਹੜਾ ਉਹਨਾਂ ਦਾ ਬਚਿਆ ਆ, ਤੇ ਇਹ ਹੁਣ ਪੋਰਟ ਆਫ ਜਿਹੜਾ ਸ਼ਵਾਰ ਆ ਉਸ ਨੂੰ ਖੁਦ ਰਨ ਜਿਹੜਾ ਉਹ ਕਰਨਗੇ, ਤੇ ਕਿਤੇ ਨਾ ਕਿਤੇ ਜਿਹੜੀਆਂ ਸੈਂਕਸ਼ਨਸ ਦੇ ਅੰਡਰ ਆ ਸਕਦੇ ਆ। ਪਰ ਇੰਡੀਆ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਸੈਂਟਰਲ ਏਸ਼ੀਅਨ ਰਿਪਬਲਿਕਸ ਆ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਸਿੱਧਾ ਇਰਾਨ ਤੱਕ ਇਹ ਜਿਹੜਾ ਟ੍ਰੇਡ ਰਾਊਟ ਆ ਉਹ ਉਸ ਨੂੰ ਜਿਹੜਾ ਉਹ ਕਹਿ ਲਓ ਵੀ ਆਪਣੇ ਅਧੀਨ ਲੈ ਕੇ ਆ ਰਹੇ ਆ। ਹੈ ਤਾਂ ਇਹਨਾਂ ਨੂੰ ਜੇ ਓਵਰਆਲ ਦੇਖਿਆ ਜਾਵੇ ਤਾਂ ਟ੍ਰੇਡ ਰਾਊਟ ਬਹੁਤ ਹੀ ਸਟ੍ਰੈਟੇਜਿਕ ਹੈਗਾ ਆ, ਪਰ ਇਸ ਦਾ ਖਾਮਿਆਜ਼ਾ ਜਿਹੜਾ ਇਹਨਾਂ ਨੂੰ ਹੋਰ ਕੀ ਭੁਗਤਣਾ ਪੈ ਸਕਦਾ ਇਹ ਦੇਖਣ ਵਾਲੀ ਗੱਲ ਆ। 10 ਸਾਲ ਦਾ ਸਮਝੌਤਾ ਇੰਡੀਆ ਤੇ ਇਰਾਨ ਨੇ ਆਪਸ ਦੇ ਵਿੱਚ ਜਿਹੜਾ ਉਹ ਇਹ ਕੀਤਾ ਹੈਗਾ ਆ। ਸੋ ਤੇ ਨਾਲ ਦੇ ਨਾਲ ਹੁਣ ਅਮਰੀਕਾ ਤੋਂ ਜਿਹੜੀ ਸਿੱਧੀ ਜਿਹੜੀ ਧਮਕੀ ਆ ਉਹਨਾਂ ਨੂੰ ਮਿਲ ਚੁੱਕੀ ਆ। ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਰਾਜਕਨਵੀਰ ਸਿੰਘ ਜੀ, ਅੱਜ ਗਾਰਡੀਅਨ ਨੇ ਇੱਕ ਹੋਰ ਬਹੁਤ ਵੱਡਾ ਆਰਟੀਕਲ ਛਾਪਿਆ ਵੀ ਹਰਦੀਪ ਸਿੰਘ ਨਿੱਜਰ ਦਾ ਕਤਲ ਭਾਰਤ ਨੇ ਕੀਤਾ ਜਾਂ ਗੈਂਗਾਂ ਨੇ ਕੀਤਾ ਜਾਂ ਦੋਨਾਂ ਨੇ ਕੀਤਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ।
ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਅੱਜ ਗਾਰਡੀਅਨ ਨਿਊਜ਼ਪੇਪਰ ਜੋ ਆ, ਉਹਨਾਂ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਆ। ਉਹਦਾ ਹੈਡਿੰਗ ਉਹਨਾਂ ਨੇ ਇਹੀ ਰੱਖਿਆ, ਇੰਡੀਆ ਗੈਂਗਸ ਔਰ ਬੋਥ ਹੂ ਇਜ਼ ਬਿਹਾਈਂਡ ਅਸੈਸੀਨੇਸ਼ਨਸ ਆਫ ਕੈਨੇਡੀਅਨ ਸਿੱਖਸ। ਵੀ ਇੰਡੀਆ ਆ ਜਾਂ ਗੈਂਗ ਆ ਜਾਂ ਦੋਨੋਂ ਹੀ ਹੈਗੇ ਆ ਸਿੱਖਾਂ ਦੇ, ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਸਿੱਖ ਆ ਉਹਨਾਂ ਦੇ ਕਤਲकांड ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਕੁਝ ਅਰੈਸਟ ਵੀ ਹੋਈਆਂ ਹੈਗੀਆਂ ਕੈਨੇਡੀਅਨ ਸਿੱਖ ਐਕਟਿਵਿਸਟ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ। ਉਹਦੇ ਨਾਲ ਬਹੁਤ ਕੁਝ ਜਿਹੜਾ ਅੰਡਰਵਰਲਡ ਕ੍ਰਾਈਮ ਆ ਤੇ ਇੰਡੀਆ ਦੇ ਹਿੱਟ ਸਕੁਐਡਸ ਦਾ ਕੀ ਰਿਲੇਸ਼ਨ ਹੈਗਾ ਉਹ ਸਾਹਮਣੇ ਆਇਆ, ਚਾਹੇ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ। ਇਹ ਬੜਾ ਹੀ ਕਲੀਅਰ ਜਿਹੜਾ ਸ਼ੋ ਹੋਇਆ ਹੈਗਾ ਪਿਛਲੇ ਦਿਨਾਂ ਦੇ ਵਿੱਚ। ਸੋ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਇੰਡੀਆ ਦੇ ਬਿਸ਼ਨੋਈ ਗਰੁੱਪ ਦੇ ਗੈਂਗਸ ਹੈਗੇ ਆ, ਉਹਨਾਂ ਨੇ ਉੱਥੋਂ ਬੀਜੇ ਲੈ ਕੇ ਐਜ਼ ਏ ਸਟੂਡੈਂਟ ਆਏ ਤੇ ਇੱਥੇ ਕੋਈ ਪੜ੍ਹਨ ਵੀ ਨਹੀਂ ਗਿਆ, ਤੇ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਭਾਈ ਹਰਦੀਪ ਸਿੰਘ ਦਾ ਨਿੱਜਰ ਦਾ ਕਤਲ ਕੀਤਾ। 4 ਜਣੇ ਆਲਰੇਡੀ ਅਰੈਸਟ ਹੋ ਚੁੱਕੇ ਹੈਗੇ ਆ। ਵਾਸ਼ਿੰਗਟਨ ਪੋਸਟ ਨੇ ਹੋਰ ਬਹੁਤ ਸਾਰੀਆਂ ਅਖਬਾਰਾਂ ਨੇ ਕਲੀਅਰ ਕਰ ਹੀ ਦਿੱਤਾ ਹੈ ਕਿਸ ਤਰ੍ਹਾਂ ਜਿਹੜਾ ਸਾਰਾ ਲਿੰਕ ਉਹ ਇੰਡੀਆ ਦੇ ਸੰਮਿਤ ਗੋਇਲ ਜਿਹੜਾ ਰਾਹ ਦਾ ਚੀਫ ਸੀ ਨਾਰਥ ਅਮਰੀਕਾ ਦੇ ਵਿੱਚ, ਤੇ ਈਵਨ ਅਜੀਤ ਡੋਵਲ ਤੱਕ ਕਿਸ ਤਰ੍ਹਾਂ ਜਿਹੜਾ ਜੁੜਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਸਿੱਖ ਆ, ਮਨਿੰਦਰ ਸਿੰਘ ਵਰਗੇ ਜਿਹੜੇ ਬ੍ਰਿਟਿਸ਼ ਸਿੱਖ ਕੌਂਸਲ ਦੇ ਹੈੱਡ ਵੀ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਨੂੰ ਵੀ ਵਾਰ-ਵਾਰ ਉਹਨਾਂ ਨੇ ਇਹੀ ਕਿਹਾ ਆ ਵੀ ਸਿੱਖ ਜੋ ਆ ਉਹ ਖਤਰੇ ਦੇ ਵਿੱਚ ਹੈਗੇ ਆ। ਉਹਨਾਂ ਦੇ ਵਿੱਚੋਂ ਮੇਰਾ ਨਾਂ ਜਿਹੜਾ ਵਾਰ-ਵਾਰ ਆਉਂਦਾ ਰਹਿੰਦਾ, ਕਹਿੰਦਾ ਵੀ ਮੈਂ ਆਮ ਪਬਲਿਕ ਵਿੱਚ ਜਾਣ ਤੋਂ ਥੋੜਾ ਸੰਕੋਚ ਕਰਦਾ ਹੈਗਾ ਆ। ਬਹੁਤ ਵਾਰ ਮੇਰੇ ਬੱਚਿਆਂ ਦੇ ਜਿਹੜੇ ਸਕੂਲ ਦੇ ਔਰ ਜਿਹੜੀਆਂ ਕੋਈ ਵੀ ਉੱਥੇ ਇਵੈਂਟਸ ਹੁੰਦੀਆਂ ਆ ਉਹ ਮੈਨੂੰ ਕੈਂਸਲ ਕਰਨੀਆਂ ਪੈਂਦੀਆਂ, ਪਰ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਇਸ ਚੀਜ਼ ਤੋਂ ਪਿੱਛੇ ਹਟਾਂ। ਇਹ ਸਾਡਾ ਹੱਕ ਹੈਗਾ। ਆਜ਼ਾਦੀ ਦੀ ਜਿਹੜੀ ਗੱਲ ਕਰਨੀ ਆ ਉਹ ਇੱਕ ਸਾਡਾ ਪੂਰਾ ਹੱਕ ਹੈਗਾ। ਇੱਕ ਤਰ੍ਹਾਂ ਦੇ ਨਾਲ 11,000 ਕਿਲੋਮੀਟਰ ਦੂਰ ਦਿੱਲੀ ਕੈਨੇਡਾ ਤੋਂ ਕਿੱਦਾਂ ਜਿਹੜੀ ਗਵਰਨਮੈਂਟ ਆ ਉਹ ਗੈਂਗਸ ਨੂੰ ਹਾਇਰ ਕਰਕੇ ਜਿਹੜੇ ਡਿਸੈਂਟ ਵਾਲੇ ਲੋਕ ਆ ਜਿਨ੍ਹਾਂ ਦਾ ਭਾਰਤ ਦੇ ਨਾਲ ਰਜਾਮੰਦੀ ਨਹੀਂ ਹੈਗੀ ਜਾਂ ਆਪਣੇ ਹੱਕ ਦੀ ਗੱਲ ਕਰਦੇ ਆ, ਉਹਨਾਂ ਨੂੰ ਜਿਹੜੀ ਮਰਵਾਉਣ ਦੀ ਕਿੱਦਾਂ ਜਿਹੜੀ ਕੋਸ਼ਿਸ਼ ਕਰਦੇ ਆ, ਉਸ ਸੰਬੰਧ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਛਾਪਿਆ ਗਿਆ ਹੈਗਾ। ਇਸ ਆਰਟੀਕਲ ਦੇ ਵਿੱਚ ਮੋਹ ਧਾਲੀਵਾਲ ਇੱਕ ਸਿੱਖ ਐਕਟਿਵਿਸਟ ਹੈਗੇ ਆ, ਫਾਊਂਡਰ ਵੀ ਹੈਗੇ ਆ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ। ਉਹ ਕਹਿੰਦੇ ਵੀ ਤੁਹਾਨੂੰ ਇਸ ਸਾਰੀ ਈਵੈਂਟ ਤੋਂ ਇਹ ਪਤਾ ਚੱਲਦਾ ਆ ਵੀ ਜਿਹੜੀ ਸਰਕਾਰ ਆ ਇੰਡੀਆ ਦੀ ਉਹ ਤੁਹਾਡਾ ਮੂੰਹ ਬੰਦ ਕਰਨ ਦੇ ਲਈ ਕਿੱਥੇ ਤੱਕ ਜਾ ਸਕਦੀ ਹੈਗੀ, ਵੀ ਉਹ ਆਪਣੇ ਹੀ ਦੁਸ਼ਮਣ ਜਿਹੜੇ ਉਹ ਗੈਂਗ ਨੂੰ ਵੀ ਭਾਰਤ ਸਰਕਾਰ ਨੇ ਦੁਸ਼ਮਣੀ ਕਰਾਰ ਕੀਤਾ ਹੈ, ਉਹਨਾਂ ਨੂੰ ਹਾਇਰ ਕਰਕੇ ਕਿਸ ਤਰ੍ਹਾਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੂੰ ਅਟੈਕ ਕਰ ਸਕਦੇ ਆ। ਇਸ ਪੱਤਰਕਾਰ ਨੇ ਕੈਨੇਡਾ ਦੇ ਵਿੱਚ ਜਾ ਕੇ ਵੱਖ-ਵੱਖ ਲੋਕਾਂ ਦੇ ਆਪਣੇ ਬਿਆਨ ਵੀ ਸੁਣੇ। ਡਿਕਸੀ ਗੁਰਦੁਆਰੇ ਗਿਆ, ਕਹਿੰਦਾ ਬਹੁਤ ਸਾਰੇ ਜਿਹੜੇ ਲੋਕ ਆ ਉਹ ਸਾਹਮਣੇ ਨਹੀਂ ਕਹਿੰਦੇ ਸੀ, ਪਰ ਬਿਹਾਈਂਡ ਦਾ ਸੀਨ ਉਹ ਕਹਿੰਦੇ ਵੀ ਅਸੀਂ ਸਾਹਮਣੇ ਨਹੀਂ ਆਉਣਾ ਕਿਉਂਕਿ ਸਾਨੂੰ ਵੀ ਭਾਰਤ ਦੀ ਸਰਕਾਰ ਜਿਹੜੀ ਟਾਰਗੇਟ ਕਰ ਸਕਦੀ ਆ। ਪਰ ਹਰ ਕੋਈ ਕਹਿੰਦਾ ਇਹੀ ਕਹਿੰਦਾ ਵੀ ਸ਼ਰੇਆਮ ਇਹਦੇ ਵਿੱਚ ਇੰਡੀਆ ਦੀ ਸਰਕਾਰ ਦਾ ਹੱਥ ਹੈਗਾ ਆ। ਪਾਕਿਸਤਾਨ ਵਾਲੇ ਬੜੇ ਲੰਮੇ ਸਮੇਂ ਤੋਂ ਕਹਿ ਰਹੇ, ਉਹਨਾਂ ਦੀ ਇੰਟੈਲੀਜੈਂਸ ਕਹਿ ਰਹੀ ਆ ਵੀ 20 ਤੋਂ ਵੱਧ ਜਿਹੜੇ ਉੱਥੇ ਟਾਰਗੇਟਡ ਮਰਡਰ ਕੀਤੇ ਗਏ ਆ। ਉਹ ਵੀ ਜਿਹੜੇ ਭਾਰਤ ਦੀ ਸਰਕਾਰ ਵੱਲੋਂ ਉੱਥੇ ਲੋਕਲ ਜਿਹੜੇ ਬੰਦੇ ਕੋਈ ਕ੍ਰਿਮੀਨਲ ਗੈਂਗਸ ਆ ਉਹਨਾਂ ਨੂੰ ਜਿਹੜੇ ਹਾਇਰ ਕਰਕੇ ਕੀਤੇ ਗਏ ਹੈਗੇ ਆ। ਸੋ ਇਸ ਸਾਰੇ ਕਾਸੇ ਦੇ ਵਿੱਚ ਜੋ ਗਾਰਡੀਅਨ ਮੈਗਜ਼ੀਨ ਆ ਉਹ ਲਿਖਦਾ ਵੀ ਕੈਨੇਡੀਅਨ ਜਿਹੜੇ ਇਨਵੈਸਟੀਗੇਟਰਸ ਆ ਉਹ ਬਲੀਵ ਕਰਦੇ ਆ ਹੁਣ ਜਿਹੜੇ 4 ਹੀ ਅਰੈਸਟ ਕੀਤੇ ਗਏ ਆ ਭਾਈ ਨਿੱਜਰ ਦੇ ਸੰਬੰਧ ਦੇ ਵਿੱਚ, ਉਹ ਲਾਰੈਂਸ ਬਿਸ਼ਨੋਈ ਗੈਂਗ ਗਰੁੱਪ ਜਿਹੜਾ ਇੱਕ ਬਹੁਤ ਨੋਟੋਰੀਅਸ ਗਰੁੱਪ ਹੈਗਾ, ਜਿਨ੍ਹਾਂ ਨੂੰ ਗਲੋਬਲ ਐਕਸਟੋਰਸ਼ਨ ਸਕੀਮਸ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਹੈਗਾ ਜੇਲ੍ਹ ਦੇ ਵਿੱਚ 2014 ਤੋਂ। ਉਸ ਗਰੁੱਪ ਦੇ ਜਿਹੜੇ ਬੰਦੇ ਹੈਗੇ ਆ, FBI ਨੇ ਪਿਛਲੇ ਦਿਨਾਂ ਦੇ ਵਿੱਚ ਸੈਕਰਾਮੈਂਟੋ ਦੇ ਆਫਿਸ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਵੀ ਜੇ ਕਿਸੇ ਤੋਂ ਐਕਸਟੋਰਸ਼ਨ ਹੁੰਦੀ ਆ ਤੇ ਸਾਨੂੰ ਇਮੀਡੀਏਟਲੀ ਕਾਲ ਕਰੋ। ਬਿਸ਼ਨੋਈ ਨੂੰ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਰਾਸ਼ਟਰਵਾਦੀ ਗੈਂਗਸਟਰ ਜਿਹੜਾ ਉਹ ਐਲਾਨ ਕੇ ਉਹਦਾ ਕਹਿ ਲਓ ਵੀ ਵਾਸ਼ਿੰਗ ਮਸ਼ੀਨ ਚ ਪਾ ਕੇ ਉਹਨੂੰ ਧੋਇਆ ਜਾ ਰਿਹਾ ਆ, ਸਾਫ਼ ਕੀਤਾ ਜਾ ਰਿਹਾ ਆ, ਤੇ ਉਸੇ ਨੂੰ ਹੀ ਜਿਹੜਾ ਹੁਣ ਵਰਤ ਕੇ ਜਿਹੜਾ ਭਾਰਤ ਆ, ਜਿਹੜੀਆਂ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਲੋਕ ਆ, ਉਹਨਾਂ ਨੂੰ ਇਸ ਗੈਂਗ ਦੇ ਜ਼ਰੀਏ ਜਿਹੜੇ ਨਿਸ਼ਾਨੇ ਦੇ ਉੱਤੇ ਲੈ ਰਹੇ ਆ। ਸੋ ਲਾਰੈਂਸ ਬਿਸ਼ਨੋਈ ਵੀ ਇਹ ਵੀ ਪਤਾ ਨਹੀਂ ਉਹ ਸਮਝਦਾ ਹੈ ਕਿ ਨਹੀਂ ਸਮਝਦਾ ਆ ਵੀ ਉਹਨੂੰ ਵੀ ਵਰਤ ਕੇ ਇਵੈਂਚੁਅਲੀ ਉਹਨਾਂ ਨੇ ਉੱਥੇ ਸੁੱਟ ਹੀ ਜਿਹੜਾ ਉਹ
ਦੇਣਾ ਹੈਗਾ ਆ। ਸੋ ਪਰ ਹਾਲ ਦੀ ਘੜੀ ਜਿਹੜੇ ਪਟਿਆਲਾ ਵਰਗੇ ਆ, ਉਹ ਉਸ ਦੀ ਕਹਿ ਲਓ ਵੀ ਉਹਦੀ ਜਿਹਦਾ ਵਾਸ਼ਿੰਗ ਮਸ਼ੀਨ 'ਚ ਪਾ ਕੇ ਧੋਣ ਵਾਲਾ ਕੰਮ ਜ਼ਰੂਰ ਜਿਹੜਾ ਉਹ ਕਰ ਰਹੇ ਸੀਗੇ, ਪਰ ਉਹ ਵਰਤ ਕੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਸੋ ਇਹ ਜਿਹੜਾ ਨੈਰੇਟਿਵ ਆ ਵੀ ਗੈਂਗਸ ਨੇ ਜਾਂ ਗੈਂਗ ਵਾਲੀ ਕੋਈ ਲੜਾਈ ਆ, ਇਹ ਉੱਥੇ ਦਾ ਹੀ ਚੱਲਿਆ ਹੋਇਆ ਜਿਹੜਾ ਇਹ ਨੈਰੇਟਿਵ ਆ। ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ। ਸ਼ਰੇਆਮ ਜਿੱਦਾਂ ਬਲਵਿੰਦਰ ਸਿੰਘ ਮਹਿੰਦਰ ਸਿੰਘ ਸੌਰੀ ਉਹਨਾਂ ਨੇ ਉੱਥੇ ਖੜ ਕੇ ਕਿਹਾ ਸੀਗਾ ਵੀ ਇਹ ਪੋਲੀਟੀਕਲ ਅਸੈਸੀਨੇਸ਼ਨ ਆ, ਉਹੀ ਚੀਜ਼ ਜਿਹੜੀ ਹਰ ਇੱਕ ਨੂੰ ਨਜ਼ਰ ਆਉਂਦੀ ਆ। ਕੱਲੀ ਭਾਈ ਨਿੱਜਰ ਦੇ ਮਾਮਲੇ ਵਿੱਚ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ ਹੋਰ ਹੋਏ ਕਤਲ ਆ, ਲੋਕ ਇਸੇ ਹੀ ਸ਼ੱਕ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਤੇ ਦੇਖਣਾ ਵੀ ਜਿਹੜਾ ਉਹ ਚਾਹੀਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਬੌਖਲਾਹਟ ਦੇ ਵਿੱਚ ਭਾਰਤ ਜਿਹੜਾ ਉਹ ਲੱਗਾ ਹੋਇਆ ਆ। ਵਾਸ਼ਿੰਗਟਨ ਪੋਸਟ ਦੀ ਜਿਹੜਾ ਐਕਸਪੋਜ਼ੇ ਆਇਆ ਆ, ਉਹਨਾਂ ਦੀ ਵੱਡੀ ਇਨਵੈਸਟੀਗੇਟਿਵ ਰਿਪੋਰਟ ਆਈ ਆ, ਉਹਨੇ ਬਿਲਕੁਲ ਕਲੀਅਰ ਜਿਹੜਾ ਉਹ ਕਰ ਦਿੱਤਾ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਵਾਲੇ ਉਹਨਾਂ ਦੀ ਧਰਤੀ ਦੇ ਉੱਤੇ ਕਤਲੋਗਾਰਤ ਦੀ ਜਿਹੜੀ ਆ ਉਹ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਗੁਆਂਢੀ ਮੁਲਕ ਦੇ ਵਿੱਚ ਉਹ ਕਰਨ 'ਚ ਆਲਰੇਡੀ ਕਾਮਯਾਬ ਹੋ ਚੁੱਕੇ ਸੀ। ਸੋ ਕਹਿੰਦੇ ਵੀ ਇਹ ਕੋਈ ਮਿਸਟੇਕ ਨਾ ਸਮਝੇ ਵੀ ਇਹ ਗੈਂਗ ਗੂੰਗ ਵਾਲੀ ਗੱਲ ਇੱਧਰੋਂ ਉੱਧਰੋਂ ਖੱਬੇ ਸੱਜੇ ਲਿਆ ਕੇ ਵੀ ਉਹ ਇੱਦਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਗੈਂਗਸਟਰਸ ਦਾ ਆਪਸੀ ਜਿਹੜਾ ਉਹ ਸੀਗਾ, ਪਰ ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ। ਤੇ ਇਹ ਕਲੀਅਰਲੀ ਗੈਂਗਸ ਨੂੰ ਵਰਤ ਕੇ ਜਿਹੜੇ ਆਪਣੇ ਕਹਿ ਲਓ ਵੀ ਓਪੋਨੈਂਟਸ ਆ ਜਾਂ ਡਿਸੀਡੈਂਟਸ ਆ, ਉਹਨਾਂ ਨੂੰ ਕਤਲੋਗਾਰਤ ਉਹਨਾਂ ਦੀ ਕਰ ਰਹੇ ਹੈਗੇ। ਕੁਈਨਜ਼ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਆ, ਉਹਨਾਂ ਉੱਥੇ ਇੱਕ ਅਸਿਸਟੈਂਟ ਪ੍ਰੋਫੈਸਰ ਹੈਗੇ ਅਮਰਾ ਸਿੰਘਮ। ਉਹ ਸਪੈਸ਼ਲਾਈਜ਼ ਕਰਦੇ ਐਕਸਟ੍ਰੀਮਿਜ਼ਮ ਤੇ ਸੋਸ਼ਲ ਮੂਵਮੈਂਟਸ ਦੇ ਉੱਤੇ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਟਰੀਟ ਗੈਂਗਸ ਤੇ ਆਰਗੇਨਾਈਜ਼ ਕ੍ਰਾਈਮ ਹੈਗਾ ਆ, ਇਹਨਾਂ ਦੇ ਲਿੰਕ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਪ੍ਰੈਜ਼ੈਂਸ ਆ, ਇੱਥੇ ਹੈਗੇ ਆ ਬ੍ਰਿਟਿਸ਼ ਕੋਲੰਬੀਆ 'ਚ ਵੀ, ਓਨਟਾਰੀਓ 'ਚ ਵੀ। ਪਰ ਇੰਡੀਅਨ ਗਵਰਨਮੈਂਟ ਦਾ ਜਿਹੜਾ ਡਿਸੀਜਨ ਭਈ ਇਸ ਨੈਟਵਰਕ ਨੂੰ ਯੂਜ਼ ਕਰਨਾ, ਇਹ ਉਹਨਾਂ ਦੀ ਕਹਿੰਦਾ ਮੈਰਿਜ ਆਫ ਕਨਵੀਨੀਅੰਸ ਹੈਗੀ ਆ। ਸੋ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਇਹੀ ਜਿਹੜਾ ਰਿਜ਼ਲਟ ਕੱਢਿਆ ਹੈਗਾ। ਉਹਨਾਂ ਨੇ ਕਿਹਾ ਵੀ ਇੰਡੀਆ ਕਿਸੇ ਨੂੰ ਵੀ ਪੇ ਕਰੂਗਾ, ਜਿਹੜਾ ਸ਼ੂਟਿੰਗ ਜਾਂ ਚਾਹੇ ਉਹ ਗੈਂਗਸ ਹੈਗੇ, ਚਾਹੇ ਉਹਨਾਂ 'ਚ ਬਿਸ਼ਨੋਈ ਗੈਂਗ ਹੈਗਾ, ਕਿਸੇ ਨੂੰ ਵੀ ਮਾਰਨ ਦੇ ਲਈ ਉਹ ਪੇ ਕਰੂਗਾ। ਇੰਡੀਆ ਵਿਲ ਪੇ whoever will do the shooting and gangs like the Bishnoi gang will essentially kill whoever pays them to kill, ਇਹ ਉਸਨੇ ਕਿਹਾ ਹੈਗਾ। ਸੋ ਕੈਨੇਡੀਆ ਦੀਆਂ ਏਜੰਸੀ ਸੀਸਸ ਤੇ FBI CIA ਇਹ ਹੁਣ ਪੂਰੇ ਜ਼ੋਰ ਸ਼ੋਰ ਦੇ ਨਾਲ ਨਾਰਥ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਹੋਰ ਬਹੁਤ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਹੋ ਸਕਦੀਆਂ ਹੈਗੀਆਂ। ਬਹੁਤ ਹੀ ਜ਼ਿਆਦਾ ਇਸ ਟਾਈਮ ਦੇ ਉੱਤੇ ਵਾਚ ਕੀਤਾ ਜਾ ਰਿਹਾ ਆ। ਸਿਕਸ ਫॉर ਜਸਟਿਸ ਵੱਲੋਂ ਇਹ ਕਿਹਾ ਗਿਆ ਆ ਵੀ ਇਹ ਜਿਹੜੀ ਅਸੈਸੀਨੇਸ਼ਨ ਹੋ ਰਹੀ ਹੈ, ਇਹ 'ਚ ਸ਼ਰੇਆਮ ਭਾਰਤ ਸਰਕਾਰ ਇਨਵੋਲਵ ਆ। ਇੱਕ ਛੋਟੇ ਲੈਵਲ ਦੇ ਜਿਹੜੇ ਬੰਦੇ ਆ, ਠੀਕ ਆ, ਉਹ ਹਿਟਮੈਨ ਜਿਹੜੇ ਉਹ ਫੜ ਲਏ ਹੈਗੇ, ਪਰ ਐਕਚੁਅਲ ਗਵਰਨਮੈਂਟ, ਇੰਡੀਆ ਦੀ ਗਵਰਨਮੈਂਟ ਦੇ ਜਿਹੜੇ ਏਜੰਟਸ ਆ, ਉਹਨਾਂ ਦੇ ਪਿੱਛੇ ਜਾਣਾ ਪਊਗਾ, ਨਹੀਂ ਤਾਂ ਉਹ ਹੋਰ ਲੋਕਾਂ ਨੂੰ ਫੇਰ ਇੱਥੇ ਮਾਰਨਗੇ। ਕਹਿੰਦੇ ਵੀ ਟ੍ਰਾਂਸਨੈਸ਼ਨਲ ਕੈਂਪੇਨ ਆਫ ਵਾਇਲੈਂਸ ਜੋ ਭਾਰਤ ਦੀ ਸਰਕਾਰ ਵੱਲੋਂ, ਉੱਥੇ ਦੇ ਡਿਪਲੋਮੈਟਸ ਵੱਲੋਂ ਸ਼ੁਰੂ ਕੀਤੀ ਗਈ ਆ, ਉਸ ਨੂੰ ਕੈਨੇਡਾ ਤੇ ਅਮਰੀਕਾ ਦੀ ਸਰਕਾਰ ਨੂੰ ਰੋਕਣ ਦੀ ਜ਼ਰੂਰਤ ਹੈਗੀ ਆ। ਅਮਰੀਕਾ ਦੀ ਸਰਕਾਰ ਦੇ ਵਿੱਚ ਵੀ ਫੋਰਨ ਇੰਟਰਫੀਰੈਂਸ ਦਾ ਬਿੱਲ ਜਿਹੜਾ ਉਹ ਆ ਰਿਹਾ, ਉਹਦੇ ਉੱਤੇ ਕਾਫੀ ਜਿਹੜਾ ਆ ਪ੍ਰੈਸ਼ਰ ਅਮਰੀਕਨ ਜਿਹੜੇ ਕਾਂਗਰਸਮੈਨ ਤਾਂ ਸੈਨੇਟਰਸ ਆ ਉਹਨਾਂ ਦੇ ਉੱਤੇ ਹੈਗਾ ਜੀ। ਹੁਣ ਲੈਣੇ ਜੀ ਇਜਾਜ਼ਤ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਫੇਰ ਇੱਕ ਵਾਰੀ ਦੱਸਦੇ ਜਾਈਏ ਵੀ ਆਪਣਾ ਰੈਫਲ ਚੱਲ ਰਿਹਾ ਬੇਕਰਸਫੀਲਡ ਦੇ ਵਿੱਚ 1350 AM ਤੇ ਨਾਲ ਦੀ ਨਾਲ 107.5 FM। ਜਿਹੜੇ ਸਰੋਤੇ ਸੁਣਦੇ ਆ ਹੁਣ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ, ਤਾਂ ਕਿ ਤੁਹਾਡਾ ਨਾਮ ਇਸ ਰੈਫਲ ਦੇ ਵਿੱਚ ਐਡ ਕੀਤਾ ਜਾ ਸਕੇ। ਪਰਸੋਂ ਨੂੰ ਜਿਹੜੇ ਵੀਰਵਾਰ ਨੂੰ ਜਿਹੜੇ ਰੈਫਲ ਆ ਉਹ ਨਿਕਲਣੇ ਆ। ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।